ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਧ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਖੋ ਸਰਨਾਈ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੈ ਧਾਰਿਆ। ਸਿੱਖੀ ਆਦਿ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹ ਅਤੁਲਤ, ਤੇਰਾ ਅੰਤ ਨਾ ਪਾਰਾ ਵਾਰਿਆ। ਕਹਾ ਬੁੱਧ ਪ੍ਰਭ ਤੁਝ ਹਮਾਰੀ, ਵਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਰਾਗ ਮਲਾਰ ਚੌਪੜੀ ਮਹੱਲਾ ਪਹਿਲਾ।
ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਦੇ ਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਪ੍ਰਾਣੀ ਏਕੋ ਨਾਮ ਧਿਆਵਹੁ ਆਪਣੀ ਪਤ ਸੇਤੀ ਘਰ ਜਾਵਹੁ। ਰਹਾਉ ਉਦਨੋ ਸੇਵ ਹੈ ਕੁਝ ਕਿਆ ਦੇਵ ਹੈ। ਮੰਗਹਿ ਦੇਵਹਿ ਰਹਿ ਨਹੀਂ। ਤੂੰ ਦਾਤਾ ਜੀਆ ਸਭਨਾ ਕਾ ਜੀਆ ਅੰਦਰ ਜੀਓ ਤੁਹੀ। ਗੁਰਮੁਖ ਧਿਆਵਹਿ ਸੇ ਅੰਮ੍ਰਿਤ ਪਾਵਹਿ ਸੇਈ ਸੁਚੇ ਹੋਈ। ਅਹਨਿਸ ਨਾਮ ਜਪਹੁ ਰੇ ਪ੍ਰਾਣੀ ਮੈਲੇ ਛੇ ਹੋਈ। ਜੇਹੀ ਰੁੱਤ ਕਾਇਆ ਸੁਖ ਤਿਹਾ ਤੇਹੋ ਜੇਹੀ ਦੇਹੀ। ਨਾਨਕ ਰੁੱਤ ਸੁਹਾਵੀ ਸਾਈ ਬਿਨ ਨਾਵੈ ਰੁੱਤ ਕੇਹੀ। ਜੇਹੀ ਰੁੱਤ ਕਾਇਆ ਸੁਖ ਤਿਹਾ ਤੇਹੋ ਜੇਹੀ ਦੇਹੀ। ਨਾਨਕ ਰੁੱਤ ਸੁਹਾਵੀ ਸਾਈ ਬਿਨ ਨਾਵੈ ਰੁੱਤ ਕੇਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਪਾਵਨ ਗੁਰਬਾਣੀ ਦੇ ਜਾਪ ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਭਾਵਨਾ ਪ੍ਰੇਮ ਨਾਲ ਹੋਰ ਵੀ ਕੋਈ ਸਮਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਬੇਨਤੀ ਕਰ ਦੇਵਾਂ, ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚੌਥੇ ਸਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਗੁਰਤਾ ਗੱਦੀ ਪਾਵਨ ਦਿਹਾੜਾ ਹੈ।
ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਕਿੰਨਾ ਸਮਾਂ ਗੁਰੂ ਘਰ ਦੀ ਸੇਵਾ, ਗੁਰੂ ਕੇ ਬਚਨਾਂ ਨੂੰ ਸਤ ਕਰਕੇ ਮੰਨਣਾ, ਗੁਰੂ ਕੇ ਆਗਿਆ ਅਨੁਸਾਰ ਰਹਿ ਕੇ ਆਪਣਾ ਜੀਵਨ ਨਿਰਵਾਹ ਕਰਨਾ। ਉਸ ਸਮੇਂ ਭਾਈ ਜੇਠਾ ਜੀ ਦੇ ਰੂਪ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਹੈ। ਇੱਥੋਂ ਤੱਕ ਗੁਰੂ ਘਰ ਵਿੱਚ ਰਹਿੰਦੀਆਂ ਸਿੱਖਾਂ ਦਾ ਵੀ ਕਦੇ ਬਚਨ ਨਹੀਂ ਸਨ ਆਪ ਜੀ ਮੋੜਿਆ ਕਰਦੇ। ਸੰਸਾਰ ਦੀ ਮਰਜ਼ਾਦਾ ਹੈ ਕਿ ਜੋ ਪਿਤਾ ਦੀ ਪਾਗੇ ਹੈ ਨਾ, ਪਿਤਾ ਵਾਲੀ ਥਾਂ ਜੋ ਅਹੁਦਾ ਹੁੰਦਾ ਹੀ ਹੈ, ਵੱਡੇ ਸੁਪੁੱਤਰ ਨੂੰ ਪ੍ਰਾਪਤ ਹੁੰਦਾ ਹੈ। ਪਰ ਸਤਿਗੁਰੂ ਜੀ ਜੋ ਗੁਰੂ ਘਰ ਦੀ ਮਰਜ਼ਾਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਨੇ ਜੋ ਗੁਰੂ ਘਰ ਦੀ ਮਰਜ਼ਾਦਾ ਨੂੰ ਕਾਇਮ ਕੀਤਾ ਹੈ, ਇਹ ਸੰਸਾਰ ਦੇ ਨਾਲੋਂ ਬਹੁਤ ਵਿਲੱਖਣ ਹੈ, ਬਹੁਤ ਵੱਖਰੀ ਹੈ ਸੰਸਾਰ ਦੇ ਰੀਤੀ ਰਿਵਾਜ਼ਾਂ ਦੇ ਨਾਲੋਂ ਜੋ ਗੁਰੂ ਘਰ ਦੀ ਮਰਜ਼ਾਦਾ ਹੈ। ਕਿਉਂਕਿ ਗੁਰੂ ਘਰ ਦੇ ਵਿੱਚ ਨਿਮਾਣਿਆਂ ਨੂੰ ਮਾਣ ਪ੍ਰਾਪਤ ਹੁੰਦਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਸਮੇਂ ਤੋਂ ਲੈ ਕਰਕੇ ਦਸਮ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਸਾਂ ਹੀ ਸਰੂਪਾਂ ਦੇ ਸਮੇਂ ਜਿੰਨੇ ਵੀ ਮਹਾਨ ਕੋਈ ਗੁਰਸਿੱਖ ਸੇਵਕ ਹੋਏ ਨੇ, ਜਿਨ੍ਹਾਂ ਸਿੱਖਾਂ ਨੇ ਨਿਮਰਤਾ ਧਾਰਨ ਕਰਕੇ ਗੁਰੂ ਚਰਨਾਂ ਦਾ ਆਸਰਾ ਲਿਆ, ਸਤਿਗੁਰਾਂ ਨੇ ਉਹਨਾਂ ਨੂੰ ਮਹਾਨ ਮਾਣ ਬਖਸ਼ਿਸ਼ ਕੀਤਾ। ਚਾਹੇ ਗੁਰੂ ਸਪੁੱਤਰ ਵੀ ਸਨ, ਫੇਰ ਵੀ ਮਾਣ ਤੋਂ ਵਾਂਝੇ ਰਹਿ ਗਏ ਜੇ ਨਿਮਰਤਾ ਨਹੀਂ ਧਾਰਨ ਕੀਤੀ ਤਾਂ। ਇੱਕ ਆਗਿਆ ਮੰਨਣੀ ਤੇ ਦੂਸਰਾ ਨਿਮਰਤਾ ਧਾਰਨ ਕਰਕੇ ਰੱਖਣਾ। ਆਗਿਆ ਵੀ ਸਾਧ ਸੰਗਤ ਤਾਂ ਹੀ ਮੰਨੀ ਜਾ ਸਕਦੀ ਹੈ ਜੇ ਅੰਦਰ ਨਿਮਰਤਾ ਹੋਵੇ ਤਾਂ। ਨਿਮਰਤਾਵਾਨ ਬਣੇ ਤੋਂ ਬਿਨਾਂ ਕਦੇ ਗੁਰੂ ਦਾ ਬਚਨ ਮੰਨਿਆ ਹੀ ਨਹੀਂ ਜਾ ਸਕਦਾ। ਹੰਕਾਰੀ ਬੰਦਾ ਕਦੇ ਕਿਸੇ ਦੇ ਕਹੇ ਅਨੁਸਾਰ ਨਹੀਂ ਚੱਲਦਾ। ਜਿਸ ਮਨੁੱਖ ਦੇ ਮਨ ਵਿੱਚ ਹੰਕਾਰ ਹੁੰਦਾ ਹੈ, ਉਹ ਆਪਣੇ ਆਪ ਨੂੰ ਸਭ ਤੋਂ ਵੱਡਾ ਤੇ ਸਿਆਣਾ ਸਮਝਦਾ ਹੈ, ਆਪਣੇ ਆਪ ਨੂੰ ਸਭ ਤੋਂ ਵੱਡਾ ਗਿਆਨਵਾਨ ਸਮਝਦਾ ਹੈ। ਹੁੰਦਾ ਉਹ ਬੇਸਮਝਾ ਅਗਿਆਨੀ ਹੈ, ਪਰ ਹੰਕਾਰ ਦੇ ਨਸ਼ੇ ਵਿੱਚ ਆਪਣੇ ਆਪ ਨੂੰ ਸਭ ਤੋਂ ਵੱਡਾ ਗਿਆਨਵਾਨ ਸਮਝੀ ਬੈਠਦਾ ਹੈ। ਗੁਰੂ ਘਰ ਵਿੱਚ ਨਿਮਾਣਿਆਂ ਨੂੰ ਮਾਣ ਪ੍ਰਾਪਤ ਹੁੰਦਾ ਹੈ। ਇਵੇਂ ਹੀ ਬਾਬਾ ਜੇਠਾ ਜੀ ਨੇ ਗਰੀਬ ਨਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹੀ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ। ਕੋਈ ਵੀ ਸੇਵਾ ਕਰਨੀ ਤੇ ਸਾਧ ਸੰਗਤ ਉਸੇ ਸਮੇਂ ਹੀ ਕਮਰ ਕੱਸਾ ਕਰ ਲੈਣਾ, ਕਦੇ ਕਾਨ ਕਨੌਟ ਨਾ ਕਰਨੀ। ਭਾਵੇਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਦੋ ਸਪੁੱਤਰ ਹਨ, ਬਾਬਾ ਮੋਹਨ ਜੀ ਤੇ ਭਾਈ ਬਾਬਾ ਮੋਹਰੀ ਜੀ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ, ਪਰ ਫਿਰ ਵੀ ਸਪੁੱਤਰਾਂ ਨੂੰ ਛੱਡ ਕਰਕੇ ਬਾਬਾ ਜੇਠਾ ਜੀ ਨੂੰ ਗੁਰਤਾ ਗੱਦੀ ਦੀ ਦਾਤ ਕਿਉਂ ਬਖਸ਼ੀ ਹੈ? ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਨਿੱਤ ਹੀ ਅਸੀਂ ਵਚਨ ਪੜ੍ਹਦੇ ਹਾਂ, ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਭਾਵਨਾ ਤੇ ਪ੍ਰੇਮ ਦੇ ਸਹਿਤ ਸਤਿਗੁਰੂ ਜੀ ਦੀ ਸੇਵਾ ਕਰਨ ਲਈ ਉਹਨਾਂ ਨੇ ਮਾਣ ਪ੍ਰਾਪਤ ਕੀਤਾ ਹੈ। ਇਹ ਜੁਗੋ ਜੁਗ ਅਟਲ ਰਹਿਣ ਵਾਲਾ ਗੁਰਤਾ ਗੱਦੀ ਦਾ ਮਾਣ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਤੋਂ ਪ੍ਰਾਪਤ ਕੀਤਾ ਬਾਬਾ ਜੇਠਾ ਜੀ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਭੱਟ ਜਨਾਂ ਦੁਆਰਾ, ਸਿੱਖਾਂ ਦੇ ਦੁਆਰਾ ਉਚਾਰਨ ਕੀਤੇ ਹੋਏ ਵਾਕ ਮਹਾਰਾਜ ਸੱਚੇ ਪਾਤਸ਼ਾਹ ਨੇ ਮੁੱਖ ਵਾਕ ਉਚਾਰਨ ਕੀਤੇ ਹੈ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਪ੍ਰਥਾਏ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਐਸੇ ਸੋਢੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਜਿਨ੍ਹਾਂ ਨੇ ਆਪ ਗੁਰੂ ਚਰਨਾਂ ਵਿੱਚ ਰਹਿ ਕੇ ਗੁਰੂ ਆਗਿਆ ਅਨੁਸਾਰ ਜੀਵਨ ਨਿਰਵਾਹ ਕਰਕੇ ਆਪ ਮਹਾਰਾਜ ਸੱਚੇ ਪਾਤਸ਼ਾਹੀ ਨੇ ਗੁਰਤਾ ਗੱਦੀ ਗੁਰੂ ਸਰੂਪ ਹੋ ਕਰਕੇ ਗੁਰਤਾ ਗੱਦੀ ਨੂੰ ਪਾ ਕਰਕੇ ਤੇ ਸਾਧ ਸੰਗਤ ਜੀ ਜਿਤਨੀ ਵੀ ਕੋਈ ਮਾਈ ਪਾਈ ਸਿੱਖ ਸੰਗਤ ਆਉਂਦੀ ਹੈ ਗੁਰੂ ਚਰਨਾਂ ਵਿੱਚ, ਸਭ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਅਪਣਾਉਣਾ ਕੀਤਾ ਹੈ। ਜਿਸ ਨੇ ਵੀ ਕਿਸੇ ਮਾਈ ਪਾਈ ਸਿੱਖ ਸੇਵਕ ਨੇ ਗੁਰੂ ਚਰਨਾਂ ਦਾ ਆਸਰਾ ਲਿਆ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹ ਸਾਖ ਭਰੀ ਹੈ
ਕਿ ਸੰਸਾਰ ਦੇ ਨਾਲੋਂ ਜੋ ਗੁਰੂ ਘਰ ਦੀ ਮਰਜ਼ਾਦਾ ਹੈ ਬੜੀ ਵਿਲੱਖਣ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ, ਦਿੱਚੈ ਪੂਰਬ ਦੇਵਨਾ ਜਿਸ ਕੀ ਵਸਤ ਤਿਸੈ ਘਰ ਆਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਕਹਿੰਦੇ ਧੁਰੋਂ ਹੀ ਇਹ ਪ੍ਰਮਾਤਮਾ ਦੀ ਬਖਸ਼ੀ ਹੋਈ ਦਾਤ, ਜਿਨ੍ਹਾਂ ਦੇ ਲੇਖ ਪ੍ਰਮਾਤਮਾ ਲਿਖ ਕਰਕੇ ਪਾ ਦਿੰਦਾ ਹੈ, ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਇਸੇ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਇਹ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਹੈ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ। ਔਰ ਸਿੱਖਾਂ ਦੇ ਤੇ ਸੰਗਤਾਂ ਦੇ ਮਨਾਂ ਵਿੱਚ ਕਿਸੇ ਪ੍ਰਕਾਰ ਕੋਈ ਸ਼ੰਕਾ ਨਾ ਰਹਿ ਜਾਵੇ ਕਿ ਪਤਾ ਨਹੀਂ ਕੀ ਕਾਰਨ ਹੈ ਬਾਬਾ ਜੇਠਾ ਜੀ ਨੂੰ ਗੁਰਤਾ ਗੱਦੀ ਦੀ ਦਾਤ ਕਿਉਂ ਸਤਿਗੁਰਾਂ ਨੇ ਬਖਸ਼ੀ ਹੈ। ਸਤਿਗੁਰੂ ਜੀ ਨੇ ਪ੍ਰਤੱਖ ਸਾਹਮਣੇ ਕਸਵੱਟੀਆਂ ਲਾ ਕਰਕੇ ਪਰਖਾਂ ਵੀ ਕੀਤੀਆਂ। ਸਾਧ ਸੰਗਤ ਨਿਮਰਤਾ ਦੇ ਪ੍ਰਥਾਇਕ ਬੇਨਤੀ ਕਰਕੇ ਫਿਰ ਸਮਾਪਤੀ ਕਰ ਦੇਣੀ, ਫਿਰ ਗੁਰੂ ਸ਼ਬਦ ਦੇ ਵਿਚਾਰ ਦੇ ਨਾਲ ਜੁੜਾਂਗੇ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਬਾਬਾ ਜੇਠਾ ਜੀ, ਭਾਈ ਮੋਹਰੀ ਜੀ ਤੇ ਸਤਿਗੁਰੂ ਜੀ ਦੇ ਦੂਸਰੇ ਜੋ ਦੁਨਿਆਵੀ ਰਿਸ਼ਤੇਦਾਰੀ ਵਿੱਚੋਂ ਜੋ ਜਵਾਈ ਹਨ ਭਾਈ ਰਾਮਾ ਜੀ, ਕਿਉਂਕਿ ਦੋ ਸਪੁੱਤਰੀਆਂ ਸਨ, ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ। ਜੋ ਬੀਬੀ ਦਾਨੀ ਜੀ ਸਨ ਸਤਿਗੁਰਾਂ ਦੇ ਸਪੁੱਤਰੇ, ਉਹ ਭਾਈ ਰਾਮਾ ਜੀ ਦੇ ਨਾਲ ਵਿਆਹੇ ਹੋਏ ਸਨ, ਔਰ ਜੋ ਬੀਬੀ ਭਾਨੀ ਜੀ ਉਹਨਾਂ ਦਾ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹੀ ਦੇ ਨਾਲ ਸਾਧ ਸੰਗਤ ਜੀ ਵਿਆਹ ਹੋਇਆ। ਭਾਈ ਰਾਮਾ ਜੀ, ਭਾਈ ਮੋਹਰੀ ਜੀ ਤੇ ਬਾਬਾ ਜੇਠਾ ਜੀ ਤਿੰਨੇ ਹੀ ਸਤਿਗੁਰਾਂ ਦੇ ਸਨਮੁਖ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਸਾਡੇ ਲਈ ਥੜਾ ਤਿਆਰ ਕਰੋ, ਸੰਗਤਾਂ ਨੂੰ ਉਪਦੇਸ਼ ਦਿਆ ਕਰਨਾ ਇੱਥੇ ਬੈਠ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਇਹ ਵੀ ਵਚਨ ਕਰ ਦਿੱਤਾ ਪਰਖ ਕਰਨ ਦੇ ਲਈ ਕਿ ਥੜਾ ਜਿਨ੍ਹਾਂ ਦਾ ਸਾਡੇ ਮਨ ਨੂੰ ਚੰਗਾ ਲੱਗੇਗਾ, ਪਸੰਦ ਆਵੇਗਾ, ਉਹ ਇੱਕ ਰੱਖਿਆ ਜਾਵੇਗਾ, ਬਾਕੀ ਦੇ ਥੜੇ ਢਾਹ ਦਿੱਤੇ ਜਾਣਗੇ। ਗੁਰੂ ਸਪੁੱਤਰ ਬਾਬਾ ਮੋਹਰੀ ਜੀ ਨੇ ਇਹ ਵਿਚਾਰ ਕਰਕੇ ਬੇਨਤੀ ਕੀਤੀ ਹੈ, ਮਹਾਰਾਜ ਜੇ ਤੁਸੀਂ ਥੜਾ ਰੱਖਣਾ ਹੀ ਇੱਕ ਵੈ ਤੇ ਫਿਰ 3 ਦਿਨ ਤਿਆਰ ਕਰਨ ਦੀ ਕੀ ਲੋੜ ਹੈ। ਇਸ ਪ੍ਰੀਖਿਆ ਵਿੱਚ ਭਾਗ ਹੀ ਨਹੀਂ ਅਸੀਂ ਲੈਂਦੇ। ਬਾਬਾ ਮੋਹਰੀ ਜੀ ਨੇ ਪ੍ਰੀਖਿਆ ਵਿੱਚ ਭਾਗ ਨਹੀਂ ਲਿਆ, ਕਹਿੰਦੇ ਅਸੀਂ ਤਿਆਰ ਹੀ ਨਹੀਂ ਕਰਨਾ। ਫਿਰ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਮਹਾਰਾਜ ਸੱਚੇ ਪਾਤਸ਼ਾਹੀ ਦਾ ਵਚਨ ਮੰਨ ਕਰਕੇ ਥੜੇ ਤਿਆਰ ਕਰਨ ਲੱਗ ਪਏ। ਸਵੇਰ ਦੇ ਸ਼ਾਮੇ ਤੋਂ ਸ਼ੁਰੂ ਹੋਏ ਤੇ ਸ਼ਾਮ ਤੱਕ ਤਿਆਰ ਕੀਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆ ਕੇ ਕਿਹਾ, ਸਾਨੂੰ ਦੋਨੋਂ ਹੀ ਮਨ ਨੂੰ ਨਹੀਂ ਚੰਗੇ ਲੱਗੇ। ਦੂਸਰੇ ਦਿਨ ਫਿਰ ਤਿਆਰੀ ਕੀਤੀ, ਸ਼ਾਮ ਨੂੰ ਸਮੇਂ ਫਿਰ ਸਤਿਗੁਰਾਂ ਨੇ ਢਹਾ ਦਿੱਤੇ। ਤੀਸਰੇ ਦਿਨ ਫਿਰ ਸਤਿਗੁਰਾਂ ਨੇ ਵਚਨ ਕਰਕੇ ਢਵਾ ਦਿੱਤੇ ਤੇ ਸਾਧ ਸੰਗਤ ਤੀਜੇ ਦਿਨ ਦੇ ਸ਼ਾਮ ਨੂੰ ਭਾਈ ਰਾਮਾ ਜੀ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਅਸੀਂ ਸਹੀ ਤਿਆਰ ਕਰਦੇ ਹਾਂ, ਤੁਸੀਂ ਹੁਣ ਬਿਰਧ ਹੋ ਗਏ ਹੋ, ਤੁਹਾਡੀ ਵਡੇਰੀ ਉਮਰ ਹੋ ਗਈ ਹੈ, ਇਸ ਕਰਕੇ ਮਹਾਰਾਜ ਤੁਹਾਨੂੰ ਕੁਝ ਪਤਾ ਨਹੀਂ ਲੱਗਦਾ, ਸੀ ਤਾਂ ਸਹੀ ਢੰਗ ਦੇ ਨਾਲ ਤੜੇ ਤਿਆਰ ਕਰਦੇ ਹਾਂ। ਪਰ ਹਜ਼ੂਰ ਦਾ ਵਚਨ ਹੈ, ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਗੁਰਮੁਖ ਪਿਆਰੇ ਕਦੇ ਬੁੱਢੇ ਨਹੀਂ ਹੁੰਦੇ। ਹਾਂ, ਸਰੀਰ ਦਾ ਧਰਮ ਹੈ, ਬਾਲਕ ਹੈ, ਫਿਰ ਜਵਾਨ ਹੋਇਆ, ਫਿਰ ਬਿਰਧ ਅਵਸਥਾ ਵਿੱਚ ਇੰਦਰੀ ਸਿਥਲ ਹੋਣੇ ਸ਼ੁਰੂ ਹੋ ਜਾਂਦੇ ਹੈ। ਪਰ ਸਾਧ ਸੰਗਤ ਜਿਹੜੀ ਅੰਦਰ ਦੀ ਸੁਰਤ ਹੈ ਨਾ, ਉਹ ਬਲਵਾਨ ਰਹਿੰਦੀ ਹੈ। ਗੁਰਮੁਖ ਪਿਆਰੇ ਹੈ, ਉਹ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੀ ਰਹਿੰਦੀ ਹੈ। ਇਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿ ਕੇ ਤੇ ਭਾਈ ਰਾਮਾ ਜੀ ਵੀ ਹਟ ਗਏ ਤੀਸਰੇ ਦਿਨ। ਪਰ ਧੰਨ ਹਨ ਬਾਬਾ ਜੇਠਾ ਜੀ, ਸਾਧ ਸੰਗਤ ਲਗਾਤਾਰ 7 ਦਿਨ ਥੜੇ ਸਵੇਰਾ ਤਿਆਰ ਕਰਦੇ, ਸ਼ਾਮ ਨੂੰ ਸਤਿਗੁਰੂ ਜੀ ਢਹਾ ਦਿੰਦੇ ਨੇ ਕਿ ਪੁਰਖਾ ਇਹ ਥੜਾ ਸਾਡੇ ਮਨ ਨੂੰ ਚੰਗਾ ਨਹੀਂ ਲੱਗਾ, ਇੱਧਰੋਂ ਵਿੰਗਾ ਬਣਿਆ ਜਾਂ ਇੱਦਾਂ ਬਣਿਆ। ਸਤਿਗੁਰੂ ਜੀ ਪਰਖ ਪਏ ਕਰ ਰਹੇ ਨੇ। ਤੇ 7ਵੇਂ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਆਪਣਾ ਸੀਸ ਰੱਖਿਆ। ਬਾਬਾ ਜੇਠਾ ਜੀ ਨੇ ਕਹਿਣ ਲੱਗੇ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਆਪ ਜੀ ਸੇਵਾ ਕਰਨ ਦਾ ਮੌਕਾ ਬਖਸ਼ਦੇ ਹੋ ਤੇ ਸਤਿਗੁਰੂ ਜੀ ਸੇਵਾ ਕਰਨ ਦੀ ਜਾਚ ਵੀ ਆਪ ਕਿਰਪਾ ਕਰਕੇ ਦੱਸੋ। ਇੰਨੀ ਨਿਮਰਤਾ ਦੇ ਸਹਿਤ ਹੋ ਕੇ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ, ਮਹਾਰਾਜ ਮੈਂ ਬੇਸਮਝਾ ਹਾਂ, ਮੈਨੂੰ ਸੇਵਾ ਕਰਨ ਦੀ ਜਾਚ ਨਹੀਂ ਹੈ। ਜੇ ਆਪ ਜੀ ਨੇ ਸਮਾਂ ਬਖਸ਼ਿਆ ਤੇ ਕਿਰਪਾ ਕਰੋ ਸਤਿਗੁਰੂ ਜੀ, ਢੰਗ ਵੀ ਬਖਸ਼ੋ ਕਿ ਇਸ ਢੰਗ ਦੇ ਨਾਲ ਪੁਰਖਾ ਤੂੰ ਸੇਵਾ ਕਰਿਆ ਕਰ।
ਚਰਨਾਂ ਤੇ ਆਪਣਾ ਸੀਸ ਰੱਖ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਘੁੱਟ ਕਰਕੇ ਗਲ ਵਗੜੀ ਵਿੱਚ ਲੈ ਲਿਆ। ਭਾਵ ਐਸੀਆਂ ਪਰਖਾਂ ਕਰ ਕਰਕੇ ਸਿੱਖਾਂ ਸੰਗਤਾਂ ਦੇ ਸਾਹਮਣੇ ਕਿਤੇ ਮਨਾਂ ਵਿੱਚ ਸਿੱਖਾਂ ਦੀ ਸ਼ੰਕਾ ਨਾ ਕੋਈ ਰਹਿ ਜਾਵੇ। ਗਰੀਬ ਨਵਾਜ਼ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਜੀ ਦਾ ਅੱਜ ਸਾਧ ਸੰਗਤ ਜੀ ਗੁਰਤਾ ਗੱਦੀ ਦਿਵਸ ਹੈ। ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ। ਆਓ ਹੁਣ ਪਿਆਰ ਦੇ ਨਾਲ ਕੋਈ ਸਮਾਂ ਹੋਰ ਵੀ ਗੁਰੂ ਚਰਨਾਂ ਵਿੱਚ ਬੈਠ ਕੇ ਜੋ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਚੱਲ ਰਹੀ ਹੈ, ਭਾਵਨਾ ਪ੍ਰੇਮ ਦੇ ਸਹਿਤ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਮਲਾਰ ਚੌਪਦੀ ਮਹੱਲਾ ਪਹਿਲਾ ਘਰ ਪਹਿਲਾ। ਮਲਾਰ ਰਾਗ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਾਰੰਭਤਾ ਕਰ ਰਹੇ ਨੇ। ਸਾਰੰਗ ਰਾਗ ਦੀ ਕੱਲ੍ਹ ਦੇ ਦੀਵਾਨਾਂ ਵਿੱਚ ਸਮਾਪਤੀ ਹੋ ਚੁੱਕੀ ਸੀ। ਹੁਣ 1254 ਅੰਗ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਮਲਾਰ ਰਾਗ ਦੀ ਪ੍ਰਾਰੰਭਤਾ ਕਰ ਰਹੇ ਹਨ। ਸਾਧ ਸੰਗਤ ਗੁਰਬਾਣੀ ਵਿੱਚ ਜਿਵੇਂ 31 ਰਾਗ ਹਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਦਰ 27ਵਾਂ ਦਰਜਾ ਹੈ ਇਸ ਮਲਾਦ ਰਾਗ ਦਾ। ਇਹ ਮੇਘ ਰਾਗ ਦੀ ਰਾਗਣੀ ਮੰਨੀ ਹੈ। ਸਾਧ ਸੰਗਤ ਜੀ ਰਾਗਮਾਲਾ ਗੁਰਬਾਣੀ ਦੇ ਬਚਨਾਂ ਅਨੁਸਾਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਰਾਗ ਦੀ ਪ੍ਰਾਰੰਭਤਾ ਕਰਦੇ ਹਨ। ਇਹ ਸਾਧ ਸੰਗਤ ਜੀ ਮਲਾਦ ਰਾਗ, ਸਾਰੰਗ ਰਾਗ, ਗੋਂਡ ਰਾਗ ਔਰ ਮੇਘ ਇੰਦੇ ਇਹਨਾਂ ਨੂੰ ਮਿਲਾ ਕਰਕੇ ਫਿਰ ਇਹ ਮਲਾਦ ਰਾਗ ਬਣਦਾ ਹੈ। ਔਰ ਇਹਨਾਂ ਪਿਆਰ ਦੇ ਵਿੱਚ ਭੇਜ ਕਰਕੇ ਸਾਉਣ ਦੇ ਮਹੀਨੇ ਵਿਸ਼ੇਸ਼ ਕਰਕੇ ਸਾਧ ਸੰਗਤ ਦੇ ਰਾਗ ਨੂੰ ਗਾਇਆ ਜਾਂਦਾ ਹੈ। ਔਰ ਇਉਂ ਵੀ ਜ਼ਿਕਰ ਆਇਆ ਕਿ ਜੇ ਕਿਤੇ ਵਰਖਾ ਨਾ ਹੁੰਦੀ ਹੋਵੇ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਨ ਦੇ ਵਾਸਤੇ ਮਲਾਦ ਰਾਗ ਦੇ ਸ਼ਬਦ ਪੜ੍ਹੇ ਜਾਂਦੇ ਹਨ, ਹਿਰਦੇ ਨੂੰ ਸ਼ਾਂਤੀ ਦੇਣ ਦੇ ਵਾਸਤੇ ਔਰ ਜਗਤ ਜਲੰਦੇ ਨੂੰ, ਸੜਦਿਆਂ ਨੂੰ, ਤਪਦਿਆਂ ਨੂੰ, ਜੀਵਾਂ ਨੂੰ, ਬਨਸਪਤ ਨੂੰ ਹਰਿਆਵਲਤਾ ਦੇਣ ਦੇ ਵਾਸਤੇ ਰਾਗ ਗਾਇਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ 4 ਪੌੜੀਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਨੇ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਘਰ ਪਹਿਲੇ ਸੁਰ ਤਾਲ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਰਾਗੀ ਸਿੰਘ ਜਦੋਂ ਸਾਜ਼ਾਂ ਦੇ ਨਾਲ ਮਿਲ ਕੇ ਸ਼ਬਦ ਨੂੰ ਗਾਇਨ ਕਰਦੇ ਨੇ, ਪਹਿਲੇ ਸੁਰ ਤਾਲ ਦੇ ਵਿੱਚ ਉਚਾਰਦੇ ਹਨ ਇੱਕ ਓੰਕਾਰ। ਐਸਾ ਪਰਮਾਤਮਾ ਦਾ ਸਰੂਪ ਹੈ ਜੋ ਅਦਵੈਤ ਸਰੂਪ ਹੈ। ਇੱਕ ਐਸਾ ਵਾਹਿਗੁਰੂ ਦਾ ਸਰੂਪ ਹੈ ਜੋ ਤਿੰਨਾਂ ਗੁਣਾਂ ਤੋਂ ਅਤੀਤ ਹੈ। ਜਿਵੇਂ ਜਗਤ ਦੇ ਜੀਵ ਤਿੰਨਾਂ ਗੁਣਾਂ ਵਿੱਚ ਵਰਤਦੇ ਹਨ, ਇਵੇਂ ਪਰਮਾਤਮਾ ਤਿੰਨਾਂ ਗੁਣਾਂ ਵਿੱਚ ਵਰਤਣ ਵਾਲਾ ਨਹੀਂ ਹੈ। ਅਤੀਤ ਸਰੂਪ ਹੈ ਪਰਮਾਤਮਾ, ਇਹਨਾਂ ਤੋਂ ਉਪਰਾਮ ਹੋ ਕਰਕੇ ਰਹਿੰਦਾ ਹੈ। ਫਿਰ ਰਾਜਸੀ, ਤਾਮਸੀ ਤੇ ਸਾਤਕੀ ਤਿੰਨਾਂ ਸੁਭਾਵਾਂ ਦੇ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ। ਕੋਈ ਕ੍ਰੋਧੀ ਹੈ, ਕੋਈ ਲੋਭੀ ਹੈ ਤੇ ਕੋਈ ਸ਼ਾਂਤ ਸੁਭਾਅ ਵਾਲਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਤਿੰਨਾਂ ਗੁਣਾਂ ਤੋਂ, 3 ਪ੍ਰਕਾਰ ਦੀ ਰਾਜਸੀ, ਤਾਮਸੀ, ਸਾਤਕੀ ਸ੍ਰਿਸ਼ਟੀ, ਇਹਨਾਂ ਤੋਂ ਵੀ ਪਰਮਾਤਮਾ ਪਰੇ ਹੈ। ਫਿਰ ਉਹ ਦੇਸ਼, ਕਾਲ, ਵਸਤੂ ਤੋਂ ਰਹਿਤ ਪਰਮਾਤਮਾ ਜੀ ਦਾ ਸਰੂਪ ਹੈ। ਜਿਵੇਂ ਕੋਈ ਇੱਕ ਦੇਸ਼ੀ ਹੁੰਦਾ ਹੈ, ਸਾਧ ਸੰਗਤ ਜਿਵੇਂ ਕੋਈ ਹਿੰਦੁਸਤਾਨ ਵਿੱਚ ਪੈਦਾ ਹੋਇਆ ਕਹਿੰਦੇ ਜੀ ਹਿੰਦੁਸਤਾਨੀ ਹੈ। ਪਾਕਿਸਤਾਨ ਵਿੱਚ ਪੈਦਾ ਹੋਇਆ ਨੂੰ ਆਖਿਆ ਜਾਂਦਾ ਹੈ ਪਾਕਿਸਤਾਨੀ ਹੈ। ਕੰਧਾਰ ਵਿੱਚ ਪੈਦਾ ਹੋਇਆ ਨੂੰ ਕੰਧਾਰੀ ਆਖਿਆ ਜਾਂਦਾ ਹੈ। ਭਾਵ ਜਿਹੋ ਜਿਹੇ ਕਿਸੇ ਦੇਸ਼ ਵਿੱਚ ਪੈਦਾ ਹੋਇਆ ਹੋਵੇ ਉਹਨੂੰ ਦੇਸ਼ੀ ਆਖਿਆ ਜਾਂਦਾ ਕਿ ਫਲਾਣੇ ਦੇਸ਼ ਦਾ ਹੈ। ਪਰ ਪਰਮਾਤਮਾ ਅਜਿਹਾ ਨਹੀਂ। ਸਾਧ ਸੰਗਤ ਤੋਂ ਸਭ ਥਾਵਾਂ ਤੇ ਵਿਆਪਕ ਹੈ। ਉਹ ਇੱਕ ਦੇਸ਼ੀ ਨਹੀਂ ਹੈ। ਉਹ ਆਕਾਸ਼ ਦੀ ਤਰ੍ਹਾਂ ਸਭ ਥਾਵਾਂ ਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਰੂਪ ਵਿਆਪਕ ਹੈ। ਜਿਵੇਂ ਇੱਕ ਥਾਂ ਤੇ ਅਸੀਂ ਬੈਠੇ ਹਾਂ, ਉਹ ਇੱਕ ਥਾਂ ਤੇ ਰਹਿਣ ਵਾਲਾ ਨਹੀਂ ਹੈ। ਸਾਧ ਸੰਗਤ ਤੋਂ ਪਰਮਾਤਮਾ ਸਰਬ ਵਿਆਪਕ ਹੈ। ਫਿਰ ਕਾਲ ਦੀ ਲਪੇਟ ਵਿੱਚ ਵੀ ਆਉਣ ਵਾਲਾ ਨਹੀਂ।
ਜੋ ਪ੍ਰਕਿਰਤੀ ਦੀ ਮਰਜ਼ਾਦਾ ਬਣਾਈ ਹੈ ਨਾ, ਪਰਮਾਤਮਾ ਨੇ ਕਾਲ ਦੇ ਵਿੱਚ ਰੱਖ ਕਰਕੇ ਬਣਾਈ ਹੈ। ਸਮੇਂ ਦੀ ਵੰਡ ਵੀ ਅਸੀਂ ਕਰਦੇ ਹਾਂ। ਜਿਵੇਂ ਸਾਧ ਸੰਗਤ ਜੀ, ਅੱਧਾ ਸਮਾਂ ਦਿਨ ਦੇ ਹਿੱਸੇ ਆਉਂਦਾ ਤੇ ਅੱਧਾ ਸਮਾਂ ਰਾਤ ਦੇ ਹਿੱਸੇ ਆਉਂਦਾ ਹੈ। 12-12 ਘੰਟਿਆਂ ਦੀ ਅਸੀਂ ਵੰਡ ਕਰਦੇ ਹਾਂ। ਜੋ ਕੁਝ ਵੀ ਸੰਸਾਰ ਦੇ ਅੰਦਰ ਇਹ ਕਾਲ ਦੇ ਦੌਰਾਨ ਪਰਮਾਤਮਾ ਨੇ ਮਰਜ਼ਾਦਾ ਨੂੰ ਬਣਾਇਆ। ਤੇ ਫਿਰ ਇਉਂ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਆਉਂਦਾ ਹੈ, ਕਹਿੰਦੇ ਹਨ, ਜਲ ਕਹਾ ਥਲ ਕਹਾ ਗਗਨ ਕੇ ਗਾਉਨ ਕਹਾ, ਕਾਲ ਕੇ ਬਨਾਹੇ ਸਭ ਕਾਲ ਹੀ ਚਬਾਹੇਂਗੇ। ਇਹ ਕਹਿੰਦੇ ਗਗਨ, ਆਕਾਸ਼, ਚੰਦਰਮਾ, ਤਾਰੇ, ਜੋ ਕੁਝ ਵੀ ਸਾਨੂੰ ਦਿਸਦਾ ਹੈ ਜਾਂ ਕੰਨਾਂ ਦੁਆਰਾ ਸੁਣਦਾ ਹੈ, ਇਹ ਸਭ ਕੁਝ ਕਾਲ ਦੇ ਵਿੱਚ ਪਰਮਾਤਮਾ ਨੇ ਪੈਦਾ ਕੀਤਾ। ਆਖਰਕਾਰ ਕਾਲ ਹੀ ਇਹਨਾਂ ਨੂੰ ਚੱਬ ਜਾਂਦਾ ਹੈ। ਕਾਲ ਪਾਏ ਬ੍ਰਹਮਾ ਬਪਤਾਰਾ, ਕਾਲ ਪਾਏ ਸਿਵ ਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਾਰਾ ਕਾਲ ਦਾ ਤਮਾਸ਼ਾ ਪਰਮੇਸ਼ਰ ਨੇ ਬਣਾਇਆ ਹੈ, ਜਿਸ ਪਰਮਾਤਮਾ ਦਾ ਇੱਕ ਅਦੁੱਤੀ ਸਰੂਪ ਹੈ, ਜਿਸ ਜੈਸਾ ਕੋਈ ਦੂਸਰਾ ਹੋਰ ਨਹੀਂ ਹੈ। ਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇੱਕ ਨੇ, ਕਰੋੜਾਂ ਕਰੋੜਾਂ ਇੱਕ ਰੋਮ ਦੇ ਵਿੱਚ ਪਰਮਾਤਮਾ ਨੇ ਪੈਦਾ ਕੀਤੇ ਹਨ। ਕਰੋੜਾਂ ਕਰੋੜਾਂ ਕੋਟ ਬ੍ਰਹਮੇ ਜਗ ਸਾਜਣ ਲਾਏ, ਐਸਾ ਉਹ ਪਰਮਾਤਮਾ ਮਾਲਕ ਹੈ। ਐਸਾ ਇੱਕ ਉਹ ਵਾਹਿਗੁਰੂ ਜੀ ਦਾ ਸਰੂਪ ਹੈ ਜੋ ਸਜਾਤੀ ਵਿਜਾਤੀ ਦੀ ਸਵੈਗਤ ਭੇਦਾਂ ਤੋਂ ਵੀ ਪਰਮਾਤਮਾ ਰਹਿਤ ਹੈ। ਸਾਧ ਸੰਗਤ, ਉਹ ਪਰਮਾਤਮਾ ਦੀ ਕੋਈ ਜਾਤ ਨਹੀਂ ਹੈ ਨਿਰਗੁਣ ਸਰੂਪ ਦੇ ਵਿੱਚ। ਜਿਵੇਂ ਅਸੀਂ ਕਹਿੰਦੇ ਜੀ ਫਲਾਣੀ ਜਾਤ ਦਾ ਮਨੁੱਖ ਹੈ, ਇਹ ਹੋਰ ਜਾਤ ਦਾ ਮਨੁੱਖ ਹੈ, ਇਵੇਂ ਪਰਮਾਤਮਾ ਦੀ ਕੋਈ ਜਾਤੀ ਵੀ ਨਹੀਂ, ਜਾਤਾਂ ਤੋਂ ਰਹਿਤ ਹੈ ਪਰਮਾਤਮਾ। ਵਿਜਾਤੀ ਪਸ਼ੂ ਪੰਛੀ ਜਿਵੇਂ ਹੁੰਦੇ ਹਨ ਹੋਰ ਜਾਤੀਆਂ ਵਾਲੇ, ਉਹਨਾਂ ਵਿੱਚ ਵੀ ਪਰਮਾਤਮਾ ਉਹ ਵਿਜਾਤੀ ਭੇਦ ਵੀ ਨਹੀਂ ਹੈ। ਤੇ ਸਵੈਗਤ ਜਿਵੇਂ ਸਾਧ ਸੰਗਤ ਜੀ, ਜੋ ਇੱਕ ਮੁੱਢ ਹੁੰਦਾ ਹੈ ਰੁੱਖ ਦਾ, ਫਿਰ ਉਹਦੀਆਂ ਜੜ੍ਹਾਂ ਹੁੰਦੀਆਂ, ਫਿਰ ਉੱਪਰ ਵੱਧਦਾ ਫੁੱਲਦਾ ਹੈ। ਕਿਸੇ ਥਾਂ ਤੇ ਘੱਟ ਹੁੰਦਾ ਤੇ ਕਿਸੇ ਥਾਂ ਤੇ ਵੱਧ ਹੁੰਦਾ ਹੈ, ਕਿਸੇ ਥਾਂ ਤੇ ਚੌੜਾ ਤੇ ਕਿਤੇ ਪਤਲਾ ਹੁੰਦਾ ਹੈ। ਤਣਾਵਾਂ ਵੱਖਰੀਆਂ ਹੁੰਦੀਆਂ, ਪੱਤੇ ਵੱਖਰੇ ਹੁੰਦੇ ਹੈ, ਭਾਵ ਇੱਦਾਂ ਵੱਖੋ ਵੱਖਰੇ ਆਕਾਰਾਂ ਦੇ ਉਹ ਪੈਦਾ ਹੋ ਜਾਂਦੇ ਹਨ, ਇੱਕ ਸਾਰ ਨਹੀਂ ਰਹਿਣਾ ਕਰਦੇ। ਇਸੇ ਤਰ੍ਹਾਂ ਕਹਿੰਦੇ ਉਹ ਪਰਮਾਤਮਾ ਸਵੈਗਤ ਭੇਦ ਨਹੀਂ ਹੈ। ਉਹ ਪਰਮਾਤਮਾ ਸਾਚੀ ਜਾਤੀ ਸੰਸਾਰ ਦੇ ਵਿਜਾਤੀ ਦੀ ਸਵੈਗਤ ਭੇਦਾਂ ਇਹਨਾਂ ਸਭਨਾਂ ਤੋਂ ਰਹਿਤ ਹੈ। ਇੱਕ ਸਾਰ ਪਰਮਾਤਮਾ ਜੀ ਦਾ ਸਰੂਪ ਹੈ, ਨਾ ਉਹ ਵੱਢੈ ਨਾ ਘਟਦਾ ਜਾਏ, ਅਕੁਲ ਨਿਰੰਜਨ ਏਕੈ ਭਾਏ। ਐਸਾ ਉਹ ਵਾਹਿਗੁਰੂ ਪਰਮਾਤਮਾ ਜੀ ਦਾ ਸਰੂਪ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕੋ ਪਰਮਾਤਮਾ ਦਾ ਸਰੂਪ ਹੈ, ਜੋ ਓੰਕਾਰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਜੋ ਸਾਰੀ ਸ੍ਰਿਸ਼ਟੀ ਵਿੱਚ ਜੋਤ ਰੂਪ ਹੋ ਕਰਕੇ ਪਰਮਾਤਮਾ ਵਰਤਦਾ ਹੈ, ਜੋ ਪਰਮਾਤਮਾ ਕਿਸੇ ਨਾਲ ਕਦੇ ਵੈਰ ਨਹੀਂ ਕਰਦਾ। ਐਸਾ ਓੰਕਾਰ ਵਾਹਿਗੁਰੂ ਦਾ ਸਰੂਪ ਹੈ। ਸਤਿਨਾਮ ਉਹ ਸਤ ਸਰੀਵ ਕਾਲ ਵਾਸਤੇ ਪਰਮਾਤਮਾ ਸੱਚਾ ਹੈ। ਉਹ ਪਰਮੇਸ਼ਰ ਦਾ ਨਾਮ ਹੀ ਸਦਾ ਵਾਸਤੇ ਸੱਚਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਭੂਤ ਭਵਿੱਖਤ ਵਰਤਮਾਨ ਤਿੰਨਾਂ ਸਮਿਆਂ ਵਿੱਚ ਪਰਮਾਤਮਾ ਉਹ ਸੱਚਾ ਹੈ। ਉਸ ਵਾਹਿਗੁਰੂ ਜੀ ਦਾ ਨਾਮ ਵੀ ਸਦੀਵ ਕਾਲ ਵਾਸਤੇ ਸੱਚਾ ਹੈ। ਕਰਤਾ ਪੁਰਖ, ਫਿਰ ਸਾਰੀ ਸ੍ਰਿਸ਼ਟੀ ਦਾ ਕਰਤਾ ਆਪ ਹੈ। ਤੇ ਪੁਰਖ, ਉਹ ਪੁਰਖ ਇੱਕ ਪਰਮਾਤਮਾ ਪੁਰਖ ਸਰੂਪ ਹੈ। ਬਾਕੀ ਜਗਤ ਦੇ ਸਾਰੀ ਸ੍ਰਿਸ਼ਟੀ ਜੀਵ ਰੂਪ ਇਸਤਰੀਆਂ ਹਨ। ਏਕਾ ਪੁਰਖ ਸਬਾਈ ਨਾਰ, ਇੱਕ ਪਰਮਾਤਮਾ ਪੁਰਖ ਸਰੂਪ ਹੈ, ਜਿਸ ਨੇ ਸਾਰੇ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ ਹੈ। ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਆਪ ਹੀ ਮਾਤਾ ਰੂਪ ਹੋ ਕਰਕੇ ਜੀਵਾਂ ਦੀ ਪਰਵਰਿਸ਼ ਕਰਦਾ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਇਹ ਪਰਮਾਤਮਾ ਤੂੰ ਹੀ ਮਾਤਾ ਪਿਤਾ ਸਰੂਪ ਹੈ। ਆਪ ਹੀ ਜਗਤ ਰੂਪ ਬਾਲਕ ਨੂੰ ਪੈਦਾ ਕਰਦਾ ਹੈ, ਸਮੇਂ ਸਿਰ ਖਾਣ ਪਹਿਨਣ ਵਾਸਤੇ ਮਾਂ ਦੀ ਤਰ੍ਹਾਂ ਪਰਵਰਿਸ਼ ਕਰਦਾ, ਦਾਤਾਂ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਹੀ ਫਿਰ ਜੀਵਾਂ ਦੀ ਲਹਿਤਾ ਕਰਨ ਵਾਲਾ ਹੈ। ਨਿਰਭਉ ਨਿਰਵੈਰ, ਔਰ ਇਸੇ ਤਰ੍ਹਾਂ ਹਜੂਰ ਕਹਿੰਦੇ ਹਨ, ਐਸਾ ਉਹ ਕਰਤਾ ਹੈ ਜੋ ਪੁਰਖ, ਉਹ ਨਾਮ ਨਰਕਾਂ ਦਾ ਹੈ ਤੇ ਰੱਖ ਨਾਮ ਰੱਖਿਆ ਕਰਨ ਦਾ ਹੈ। ਜਿਹੜੇ ਪੁਰ ਸੰਸਾਰ ਦੇ ਨਰਕਾਂ ਦੀ ਅੱਗ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਸਿੱਖਾਂ ਨੂੰ, ਸੇਵਕਾਂ ਨੂੰ, ਆਪਣੇ ਦਾਸਾਂ ਨੂੰ ਵਾਹਿਗੁਰੂ ਨਰਕਾਂ ਦੀ ਅੱਗ ਤੇ ਬਚਾਉਣ ਤੋਂ ਵੀ ਰੱਖਿਆ ਕਰਨ ਵਾਲਾ ਹੈ।
ਫਿਰ ਭਾਉ ਤੋਂ ਰਹਿਤ ਹੈ। ਕਿਸੇ ਪ੍ਰਕਾਰ ਦਾ ਪਰਮੇਸ਼ਰ ਦੇ ਮਨ ਵਿੱਚ ਕੋਈ ਭੈ ਨਹੀਂ ਹੈ। ਨਿਰਵੈਰ ਤੇ ਨਿਰਵੈਰ ਪਰਮਾਤਮਾ ਦਾ ਸਰੂਪ ਹੈ। ਕਿਸੇ ਨਾਲ ਵੈਰ ਨਹੀਂ ਕਰਦਾ। ਸਭ ਜੀਵਾਂ ਅੰਦਰ ਚੇਤਨ ਪਰਤਕ ਸਰੂਪ ਹੋਣੇ ਕਰਕੇ ਕਿਸੇ ਨਾਲ ਵੈਰ ਕਿਉਂ ਕਰੇ। ਹਰ ਇੱਕ ਜੀਵ ਦੇ ਅੰਦਰ ਤਾਂ ਪਰਮਾਤਮਾ ਦਾ ਆਪਣਾ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਵੈਰ ਤੋਂ ਰਹਿਤ ਪਰਮਾਤਮਾ ਦੀ ਹਸਤੀ ਹੈ। ਸਭ ਜੀਵਾਂ ਨੂੰ ਇਕਸਾਰ ਜਾਣ ਕਰਕੇ ਕਰਮਾਂ ਅਨੁਸਾਰ ਦਾਤਾਂ ਪ੍ਰਦਾਨ ਕਰਦਾ ਹੈ। ਅਕਾਲ ਮੂਰਤ ਫਿਰ ਕਾਲ ਤੋਂ ਰਹਿਤ ਪਰਮਾਤਮਾ ਦੀ ਹਸਤੀ ਹੈ। ਕਾਲ ਸਮੇਂ ਦੀ ਵੀ ਵੰਡ ਤੋਂ ਪਰਮਾਤਮਾ ਪਰੇ ਹੈ। ਕਾਲ ਵੀ ਉਹ ਪਰਮਾਤਮਾ ਦਾ ਆਪਣਾ ਪੈਦਾ ਕੀਤਾ ਵਾਹਿਗੁਰੂ ਜੀ ਦਾ ਹੈ। ਐਸੀ ਉਹ ਵਾਹਿਗੁਰੂ ਪਰਮਾਤਮਾ ਦੀ ਮੂਰਤ ਹੈ। ਅਜੂਨੀ ਸਹਿਭੰ ਜਗਤ ਅੰਦਰ ਵਾਸ਼ਨਾ ਦੇ ਬੱਝੇ ਹੋਏ ਜੀਵ ਜਨਮ ਧਾਰਨ ਕਰਦੇ ਨੇ, ਬਾਰ-ਬਾਰ ਜੂਨਾਂ ਵਿੱਚ ਭਟਕਦੇ ਨੇ, ਪਰ ਪ੍ਰਮਾਤਮਾ ਜੂਨਾਂ ਤੋਂ ਰਹਿਤ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਕਈ ਜਨਮ ਸੰਸਾਰ ਦੇ ਕੀੜਿਆਂ, ਹਾਥੀਆਂ, ਪਤੰਗਿਆਂ ਦੀਆਂ ਜੂਨਾਂ ਵਿੱਚ ਜਗਤ ਦੇ ਜੀਵ ਜਨਮ ਧਾਰਨ ਕਰਦੇ, ਫਿਰ ਮਰਦੇ, ਫਿਰ ਜਨਮਦੇ ਹਨ। ਪਰ ਪਰਮਾਤਮਾ ਅਜਿਹਾ ਨਹੀਂ, ਉਹ ਅਜੂਨੀ ਸਰੂਪ ਹੈ। ਸਹਿਭੰ, ਫਿਰ ਉਹਨੂੰ ਕੋਈ ਪੈਦਾ ਕਰਨ ਵਾਲਾ ਵੀ ਨਹੀਂ ਹੈ। ਜਿਵੇਂ ਸਾਧ ਸੰਗਤ ਸੰਸਾਰ ਦੇ ਅੰਦਰ ਇੱਕ ਨਾਦੀ ਤੇ ਦੂਜਾ ਬਿੰਦੀ ਔਲਾਦ ਮੰਨੀ ਗਈ ਹੈ। ਪਰਮਾਤਮਾ ਨਾ ਤਾਂ ਨਾਦੀ ਔਲਾਦ ਹੈ ਕਿਸੇ ਦੀ, ਨਾ ਬਿੰਦੀ ਔਲਾਦ ਹੈ। ਉਹ ਪਰਮਾਤਮਾ ਆਪਣੇ ਸਰੂਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ। ਇਸ ਲਈ ਇਹਨੂੰ ਸਹਿਭੰ ਸੁਤੇ ਪ੍ਰਕਾਸ਼ ਸਰੂਪ ਪਰਮਾਤਮਾ ਨੂੰ ਆਖਿਆ ਜਾਂਦਾ ਹੈ। ਗੁਰ ਪ੍ਰਸਾਦ ਗੁਰ ਸਤਿਗੁਰੂ ਜੀ ਦੀ ਐਸੀ ਪ੍ਰਸਾਦ ਕਿਰਪਾ ਦੁਆਰਾ ਉਹ ਓਮਕਾਰ ਦੀ ਸ਼ਕਤੀ ਨੂੰ ਪਾਇਆ ਜਾਂਦਾ ਹੈ, ਜੋ ਸਦਾ ਵਾਸਤੇ ਸੱਚਾ ਹੈ, ਭਾਉ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਕਾਲ ਤੋਂ ਰਹਿਤ, ਜੂਨੀਆਂ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਉਸ ਵਾਹਿਗੁਰੂ ਨੂੰ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਗੋ ਨਾਮ ਗੁਬਾਰਦਾ ਹੈ ਤੇ ਰ ਨਾਮ ਪ੍ਰਕਾਸ਼ਦਾ ਹੈ। ਜਿਹੜਾ ਗੁਰੂ ਜਗਿਆਸੂ ਦੇ ਅੰਦਰ ਦਾ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਦੇ ਵੀ ਉਹਨੂੰ ਗੁਰੂ ਆਖਿਆ ਜਾਂਦਾ ਹੈ। ਜੋ ਚੇਤਨ ਸਰੂਪ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ, ਉਹਨਾਂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ, ਬਖਸ਼ਿਸ਼ ਦੁਆਰਾ ਉਸ ਓੰਕਾਰ ਦੀ ਸ਼ਕਤੀ ਨੂੰ ਪਾਇਆ ਜਾ ਸਕਦਾ ਹੈ। ਖਾਣਾ ਪੀਣਾ ਹੱਸਣਾ ਸੌਣਾ। ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਸਾਧ ਸੰਗਤ ਜੇ ਸਮੇਂ ਜ਼ਿਲ੍ਹਾ ਮਿੰਟ ਗੁਮਰੀ ਦੇ ਵਿੱਚ ਪਹੁੰਚੇ ਨੇ, ਉਹ ਤੋਂ ਪਹਿਲਾਂ ਇੱਕ ਨਗਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਕੇ ਰੁਕੇ। ਜਿੱਥੇ ਕੋੜੀ ਦਾ ਉਧਾਰ ਕੀਤਾ ਸੀ ਨਾ, ਧਨਾਸੀ ਰਾਗ ਵਿੱਚ ਹਜੂਰ ਨੇ ਭਜਨ ਉਚਾਰਨ ਕੀਤਾ ਸੀ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਇਹ ਸ਼ਬਦ ਉਚਾਰਨ ਕੀਤਾ ਸੀ, ਕੋੜੀ ਦਾ ਰੋਗ ਦੂਰ ਕੀਤਾ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ। ਇਹਦੇ ਤੋਂ ਪਹਿਲਾਂ ਇੱਕ ਨਗਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ। ਉੱਥੋਂ ਦੇ ਸਾਧ ਸੰਗਤ ਨਗਰ ਦੇ ਲੋਕਾਂ ਨੇ, ਜੋ ਮਨਮਤੀ ਸਨ, ਐਸੇ ਸਾਗਤ ਪੁਰਸ਼ ਸਨ, ਮੰਦੀ ਮਤ ਵਾਲੇ, ਸਤਿਗੁਰੂ ਜੀ ਨੂੰ ਨਗਰ ਦੇ ਵਿੱਚ ਬੈਠਣ ਨਾ ਦਿੱਤਾ ਔਰ ਨਗਰ ਵਿੱਚੋਂ ਬਾਹਰ ਭੇਜ ਦਿੱਤਾ ਸਤਿਗੁਰਾਂ ਨੂੰ ਕਿ ਨਗਰ ਵਿੱਚ ਨਹੀਂ ਤੁਹਾਨੂੰ ਬੈਠਣ ਦੇਣਾ। ਮਹਾਰਾਜ ਸੱਚੇ ਪਾਤਸ਼ਾਹ ਕਰਤਾਰ ਦੇ ਪਿਆਰ ਦੇ ਵਿੱਚ ਭੇਜੇ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਗਰ ਤੋਂ ਬਾਰ-ਬਾਰ ਆ ਕੇ ਬੈਠ ਗਏ। ਉੱਥੇ ਆ ਕੇ ਸਤਿਗੁਰਾਂ ਨੇ ਵਚਨ ਕੀਤਾ ਕਿ ਇਹ ਜਿਹੜਾ ਨਗਰ ਹੈ ਨਾ, ਇਹ ਸਦਾ ਵਸਦਾ ਰਹੇ, ਇਹ ਨਗਰ ਵਸਣਾ ਕਰੇ। ਇਹ ਸਤਿਗੁਰੂ ਜੀ ਨੇ ਸੁਭਾਵਿਕ ਹੀ ਵਚਨ ਕਰ ਦਿੱਤਾ। ਤੇ ਅਗਲੇ ਨਗਰ ਵਿੱਚ ਆਏ ਤੇ ਉੱਥੋਂ ਦੇ ਲੋਕਾਂ ਨੇ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੀ ਚਰਨਾਂ ਦੀ ਸੇਵਾ ਕੀਤੀ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਆਏ ਤੇ ਹਜੂਰ ਨੇ ਵਚਨ ਕੀਤਾ, ਇਹ ਨਗਰ ਉਜੜ ਕੇ ਵਸੇ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਵਚਨ ਸੁਣ ਕੇ ਭਾਈ ਮਰਦਾਨਾ ਜੀ ਬਹੁਤ ਹੈਰਾਨ ਹੋਏ। ਰਿਹਾ ਨਾ ਗਿਆ, ਕਹਿਣ ਲੱਗੇ, ਮਹਾਰਾਜ ਇਹ ਕੀ ਆਪ ਜੀ ਦਾ ਕੌਤਕ ਹੈ। ਜਿਨ੍ਹਾਂ ਨੇ ਨਗਰ ਤੋਂ ਬਾਹਰ ਕੱਢਿਆ ਉਹਨਾਂ ਨੂੰ ਕਹਿੰਦੇ ਵਸਦੇ ਰਹੋ, ਤੇ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸੇਵਾ ਕੀਤੀ ਹੈ, ਇਹ ਸਤਿਗੁਰੂ ਜੀ ਉਹਨਾਂ ਨੂੰ ਕਹਿੰਦੇ ਉਜੜ ਕੇ ਵਸੋ। ਇਹ ਮੈਂ ਸਮਝਿਆ ਨਹੀਂ ਤੁਹਾਡੀ ਰਮਜ ਨੂੰ। ਇਹ ਸਤਿਗੁਰੂ ਜੀ ਕੈਸਾ ਆਪ ਜੀ ਦਾ ਕੌਤਕ ਹੈ। ਜਿਹੜੇ ਸੇਵਾ ਕਰਦੇ ਉਹਨਾਂ ਨੂੰ ਉਲਟਾ ਵਜਨੇ, ਜਿਨ੍ਹਾਂ ਨੇ ਨਹੀਂ ਕੀਤੀ ਤੇ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਵਰ ਦਿੰਦੇ ਹੋ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤਾ, ਭਾਈ ਮਰਦਾਨਾ ਜੀ ਇਹ ਤੁਸੀਂ ਸਮਝੇ ਨਹੀਂ ਇਸ ਗੱਲ ਨੂੰ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ,
ਜਿਨ੍ਹਾਂ ਨੇ ਸੇਵਾ ਨਹੀਂ ਸੀ ਨਾ ਕੀਤੀ ਸਾਖਤ ਪੁਰਸ਼ਾਂ ਨੇ, ਮੰਦੀ ਮਤ ਵਾਲਿਆਂ ਨੇ, ਹੰਕਾਰ ਦੇ ਨਸ਼ੇ ਵੀ ਸਾਨੂੰ ਬਾਹਰ ਕੱਢ ਦਿੱਤਾ ਸੀ ਨਗਰ ਵਿੱਚੋਂ। ਇਹ ਨਾ ਕਦੇ ਨਿਮਰਤਾ ਧਾਰਨ ਕਰਦੇ ਨੇ, ਨਾ ਕਦੇ ਸਿਮਰਨ ਕਰਦੇ, ਨਾ ਕਿਸੇ ਆਏ ਗਏ ਸਾਧੂ ਮਹਾਤਮਾ ਦੀ ਸੇਵਾ ਕਰਦੇ ਹੈ। ਇਹਨਾਂ ਦਾ ਐਸਾ ਅਕਿਰਤ ਕਣਾਂ ਦਾ ਜੀਵਨ ਹੈ, ਪਰਮਾਤਮਾ ਦਾ ਕਦੇ ਵੀ ਸ਼ੁਕਰਾਨਾ ਨਹੀਂ ਕਰਦੇ। ਇਸ ਲਈ ਇਹਨਾਂ ਨੂੰ ਆਖਿਆ ਕਿ ਇੱਥੇ ਹੀ ਵਸਦੇ ਰਹੋ। ਭਾਵ ਜਿਵੇਂ ਕੋਈ ਕੁਸੰਗੀ ਬੰਦਾ ਹੁੰਦਾ ਹੈ ਨਾ, ਸਾਧ ਸੰਗਤ ਜਿਹਨੇ ਖੋਟੀ ਸੰਗਤ ਧਾਰਨ ਕੀਤੀ ਹੋਈ ਹੈ, ਨਾਮ ਤੋਂ ਹੀਣਾ ਜਿਹੜਾ ਜੀਵ ਹੈ, ਪਾਮਰ ਜੀਵ ਹੈ, ਪਾਪ ਕਰਮ ਕਰਦਾ ਹਰ ਸਮੇਂ, ਉਹ ਜਿੱਥੇ ਵੀ ਜਾਵੇਗਾ ਉਹਨੇ ਆਪਣੇ ਵਰਗੇ ਹੋਰ ਜਿਹੜੀ ਕੰਪਨੀ ਤਿਆਰ ਕਰਨੀ ਹੈ, ਆਪਣੇ ਵਰਗੇ ਹੋਰ ਵੀ ਕਈ ਪ੍ਰੇਰਿਤ ਕਰ ਕਰਕੇ ਉਹਨੇ ਤਿਆਰ ਕਰ ਲੈਣੇ। ਤੇ ਸਾਧ ਸੰਗਤ ਜਿਹੜਾ ਕੋਈ ਸੰਗਤ ਕਰਨ ਵਾਲਾ, ਨਾਮ ਸੇਵਾ ਸਿਮਰਨ ਕਰਨ ਵਾਲਾ, ਉਹਨੇ ਆਪਣੀ ਕੰਪਨੀ ਤਿਆਰ ਕਰਨੀ ਹੈ, ਉਹਨੇ ਪ੍ਰੇਰਿਤ ਕਰ ਕਰਕੇ ਸੇਵਾ ਕਰਨ ਸਿਮਰਨ ਕਰਨ ਦੇ ਵਿੱਚ ਲਗਾਉਣਾ। ਇਸ ਲਈ ਹਜ਼ੂਰ ਨੇ ਭਜਨ ਕੀਤਾ, ਭਾਈ ਮਰਦਾਨਾ ਜੀ ਇਹਨਾਂ ਨੇ ਜਿੱਥੇ ਵੀ ਕਿਤੇ ਹੋਰ ਜਾਣਾ ਹੈ ਨਾ, ਉੱਥੇ ਜਾ ਕੇ ਆਪਣੇ ਵਰਗੇ ਕੁਸੰਗੀ ਹੀ ਤਿਆਰ ਕਰਨੇ ਹੈ। ਇਸ ਕਰਕੇ ਕਿਹਾ ਕਿ ਇੱਥੇ ਰਹੋ, ਤੁਸੀਂ ਹੋਰ ਕਿਤੇ ਨਾ ਜਾਓ ਤੇ ਚੰਗੀ ਗੱਲ ਹੈ। ਤੇ ਮਹਾਰਾਜ ਜਿਨ੍ਹਾਂ ਨੂੰ ਕਿਹਾ ਉਜੜ ਕੇ ਵਸੋ, ਉਹਨਾਂ ਦਾ ਕੀ ਕਾਰਨ ਸੀ? ਹਜ਼ੂਰ ਕਹਿੰਦੇ ਉਹ ਆਪ ਸੇਵਾ ਕਰਦੇ, ਸਿਮਰਨ ਕਰਦੇ, ਗੁਰੂ ਕੀ ਸੰਗਤ ਕਰਦੇ, ਭਲਿਆਂ ਪੁਰਸ਼ਿਆਂ ਆਇਆਂ ਹੋਇਆਂ ਦੀ ਬੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਹੈ। ਤੇ ਉਹ ਜਿੱਥੇ ਵੀ ਕਿਤੇ ਜਾ ਕੇ ਜਨਮ ਧਾਰਨਗੇ ਹੋਰ ਥਾਵਾਂ ਤੇ, ਉੱਥੇ ਪ੍ਰੇਰਿਤ ਕਰ ਕਰਕੇ ਆਪਣੇ ਵਰਗੇ ਹੀ ਉਹਨਾਂ ਨੇ ਤਿਆਰ ਕਰਨੇ। ਇਸ ਕਰਕੇ ਅਸੀਂ ਇਹ ਭਜਨ ਕੀਤਾ ਸੀ। ਇਹ ਕਹਿਣ ਲੱਗੇ ਮਹਾਰਾਜ ਬੜਾ ਸੋਹਣਾ ਭਜਨ ਆਪ ਜੀ ਨੇ ਕਹਿ ਕੇ ਸੁਣਾਇਆ। ਕੋਈ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਪਰਮੇਸ਼ਰ ਦੀ ਯਾਦ ਦੇ ਵਿੱਚ ਸਾਨੂੰ ਸੁਣਾਓ, ਔਰ ਸਤਿਗੁਰੂ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ੋ। ਇਹ ਸਤਿਗੁਰੂ ਜੀ ਨੇ ਮਲਾਦ ਰਾਗ ਦੇ ਵਿੱਚ ਉਸ ਸਮੇਂ ਸ਼ਬਦ ਉਚਾਰਨ ਕੀਤਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰ ਰਹੇ ਹਨ, ਖਾਣਾ ਪੀਣਾ ਹੱਸਣਾ ਸੌਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਸੰਸਾਰ ਦੇ ਪਦਾਰਥ ਛਕਣੇ, ਪੀਣਾ, ਫਿਰ ਰਸਦਾਇਕ ਜਾਂ ਸ਼ਰਾਬਾਂ ਆਦਿਕ ਤਰ੍ਹਾਂ ਦੇ ਸੰਸਾਰ ਦੇ ਨਸ਼ੀਲੇ ਪਦਾਰਥਾਂ ਨੂੰ ਪੀਣਾ, ਤੇ ਹੱਸਣਾ, ਸੰਸਾਰ ਦੇ ਖੁਸ਼ੀ ਆਦਿਕ ਕਰਨੀ ਹੈ। ਫਿਰ ਖਾ ਪੀ ਕਰਕੇ ਹੱਸ ਖੇਡ ਕਰਕੇ ਤੇ ਸੌਂ ਜਾਣਾ। ਪਾਵਨ ਇਹੋ ਹੀ ਆਪਣੀ ਜ਼ਿੰਦਗੀ ਵੀ ਜਿਨ੍ਹਾਂ ਨੇ ਧਾਰਨ ਕੀਤਾ ਹੈ। ਵਿਸਰ ਗਿਆ ਹੈ ਮਰਨਾ। ਉਹਨਾਂ ਸਾਖਤ ਜੀਵਾਂ ਨੂੰ ਪਰਮੇਸ਼ਰ ਦਾ ਭੈ ਤੇ ਸੰਸਾਰ ਦਾ ਮਰਨਾ ਵਿਸਰ ਜਾਣਾ ਕੀਤਾ ਹੈ। ਉਹਨਾਂ ਨੂੰ ਮੌਤ ਦਾ ਸਮਾਂ ਭੁੱਲ ਹੀ ਗਿਆ ਕਿ ਅਸੀਂ ਮਰਨਾ ਵੀ ਹੈ, ਜੇ ਸਾਡਾ ਜਨਮ ਹੋਇਆ ਤੇ ਅਸੀਂ ਇੱਕ ਨਾ ਇੱਕ ਦਿਨ ਮਰਨਾ ਵੀ ਹੈ। ਪਤਾ ਨਹੀਂ ਕਿਹੜੇ ਸਮੇਂ ਉਹ ਆ ਜਾਣਾ ਹੈ, ਮੌਤ ਦਾ ਸਮਾਂ ਪਤਾ ਨਹੀਂ ਕਿਹੜੇ ਵੇਲੇ ਆ ਜਾਵੇ। ਇਸ ਬਾਬਤ ਉਹਨਾਂ ਨੂੰ ਵਿਸਰ ਹੀ ਜਾਣਾ ਕੀਤਾ, ਮਰਨਾ ਭੁਲਾ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੇਵਲ ਖਾਣਾ ਪਹਿਨਣਾ, ਹੱਸਣਾ ਖੇਡਣਾ, ਤਰ੍ਹਾਂ ਦੇ ਪਦਾਰਥਾਂ ਨੂੰ ਛਕਣਾ, ਵਿਸ਼ੇ ਰਸਾਂ ਨੂੰ ਭੋਗਣਾ, ਇਹ ਕੇਵਲ ਇਹੋ ਹੀ ਸੰਸਾਰ ਦੇ ਸਾਖਤ ਜੀਵਾਂ ਨੂੰ ਚੇਤੇ ਹੈ। ਖਸਮ ਵਿਸਾਰ ਖੁਆਰੀ ਕੀਨੀ। ਖਸਮ ਨਾਮ ਮਾਲਕ ਦਾ ਹੈ ਤੇ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਉਸ ਵਾਹਿਗੁਰੂ ਨੂੰ ਵਿਸਾਰ ਕਰਕੇ ਜੀਵ ਨੇ ਖੁਆਰੀ ਕੀਤੀ ਹੈ, ਖੁਆਰ ਭਰੇ ਕਰਮਾਂ ਨੂੰ ਕਮਾਉਣਾ ਕੀਤਾ ਹੈ, ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਕੇ ਰਿਹਾ ਹੈ। ਜੀਵਨ ਨਹੀਂ ਰਹਿਣਾ। ਪਰ ਇਹ ਮੰਦੀ ਮਤ ਵਾਲੇ ਜੀਵ ਨੂੰ ਬੇਸਮਝੀ ਨੂੰ ਪਤਾ ਨਹੀਂ ਹੈ ਕਿ ਇਹ ਜੀਵਨ ਨੇ ਸਦਾ ਵਾਸਤੇ ਰਹਿਣਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਜੀਵਨ ਨੂੰ ਤ੍ਰਿਗਾਕਾਰ ਲਾਹਣਤਾਂ ਹਨ ਜੋ ਅਕਾਲ ਪੁਰਖ ਵਾਹਿਗੁਰੂ ਦਾ ਕਦੇ ਸ਼ੁਕਰਾਨਾ ਨਹੀਂ ਕਰਦਾ, ਜਿਸ ਨੇ ਮਰਨਾ ਹੀ ਭੁਲਾ ਦਿੱਤਾ ਹੈ, ਜੋ ਕਦੇ ਗੁਰੂ ਕੀ ਸੰਗਤ ਨਹੀਂ ਕਰਦਾ, ਸੇਵਾ ਸਿਮਰਨ ਨਹੀਂ ਕਰਦਾ, ਪਰਮਾਤਮਾ ਦਾ ਪਿਆਰ ਨਹੀਂ ਆਪਣੇ ਅੰਦਰ ਧਾਰਨ ਕਰਦਾ। ਹਜ਼ੂਰ ਕਹਿੰਦੇ ਹਨ ਐਸੇ ਜੀਵਨ ਨੂੰ ਤ੍ਰਿਗਾਕਾਰ ਲਾਹਣਤਾਂ ਹਨ। ਪ੍ਰਾਣੀ ਏਕੋ ਨਾਮ ਧਿਆਵਹੁ। ਇਸ ਲਈ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਪ੍ਰਾਣਾ ਤਾਰੇ ਜੀਵ ਕੇਵਲ ਇੱਕ ਪਿਆਰੇ ਪਰਮਾਤਮਾ ਦਾ ਨਾਮ ਹੀ ਧਿਆਉਣਾ ਕਰੋ, ਜੋ ਸਭ ਤੋਂ ਉੱਤਮ ਹੈ। ਆਪਣੀ ਪਦ ਸਿੱਧੀ ਘਰ ਜਾਵੋ। ਫਿਰ ਸੱਚੇ ਪਦ ਇੱਜ਼ਤ ਦੇ ਸਹਿਤ ਪਰਮਾਤਮਾ ਦੇ ਸਰੂਪ ਰੂਪੀ ਘਰ ਵਿੱਚ ਚਲੇ ਜਾਵੋਗੇ। ਆਪਣੀ ਪਦ ਸਿੱਧੀ ਘਰ ਜਾਵੋ, ਜੋ ਵਾਹਿਗੁਰੂ ਦਾ ਪਰਲੋਕ, ਵਾਹਿਗੁਰੂ ਦਾ ਸਰੂਪ ਰੂਪੀ ਘਰ ਹੈ ਨਾ, ਪਰਲੋਕ ਘਰ ਦੇ ਵਿੱਚ ਐਸ ਲੋਕ ਤੋਂ ਪਦ ਇੱਜ਼ਤ ਦੇ ਸਹਿਤ ਜਾਣਾ ਕਰੋਗੇ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਦਾ ਵਚਨ ਆਉਂਦਾ ਹੈ, ਜਿਨ੍ਹਾਂ ਗੁਰਮੁਖਾਂ ਨੇ ਪ੍ਰੇਮ ਦੇ ਨਾਲ ਵਾਹਿਗੁਰੂ ਜੀ ਦਾ ਜਾਪ ਜਪਿਆ ਹੈ,
ਹਜੂਰ ਕਹਿੰਦੇ ਉਹਨਾਂ ਨੇ ਸੱਚੇ ਪਦ ਇੱਜ਼ਤ ਦੇ ਸਹਿਤ ਪ੍ਰਮਾਤਮਾ ਦੇ ਸਰੂਪ ਘਰ ਵਿੱਚ ਜਾਣਾ ਕੀਤਾ। ਚੱਲਿਆ ਪਦ ਸਿਓ ਜਨਮ ਸਵਾਰ ਵਾਜਾ ਵਾਈ ਸੀ। ਇਹ ਗੁਰਮੁਖ ਪਿਆਰਿਆਂ ਦਾ ਜੀਵਨ ਹੈ ਜਿਨ੍ਹਾਂ ਨੇ ਸੱਚੇ ਪਦ ਇੱਜ਼ਤ ਸਹਿਤ ਹੋ ਕੇ ਪ੍ਰਮਾਤਮਾ ਦੇ ਸਰੂਪ ਘਰ ਵਿੱਚ ਜਾਣਾ ਕੀਤਾ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ, ਤੁਧ ਨੂੰ ਸੇਵ ਹੈ ਤੁਝ ਕਿਆ ਦੇਵ ਹੈ। ਸੰਸਾਰ ਦੇ ਕੋਈ ਸਾਖਤ ਜੀਵ ਜਿਉਂ ਵੀ ਆਖਦੇ ਹਨ ਕਿ ਪਰਮੇਸ਼ਰ ਨੂੰ ਤਾਂ ਆਪਣੇ ਗੁਣ ਗਵਾਉਣ ਦੀ ਵਡਿਆਈਆਂ ਕਰਾਉਣ ਦੀ ਆਦਤ ਬਣੀ ਹੋਈ ਹੈ, ਸਾਖਤ ਪੁਰਸ਼ਾਂ ਦਾ ਆਖਣਾ ਹੈ। ਪਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਵਾਹਿਗੁਰੂ ਤੁਧ ਨੂੰ ਸੇਵਾ ਹੈ ਤੁਝ ਕਿਆ ਦੇਵ ਹੈ। ਇਹ ਪ੍ਰਮਾਤਮਾ ਜੇ ਤੇਰੇ ਚਰਨਾਂ ਦੀ ਭਗਤੀ ਰੂਪ ਕੋਈ ਸੇਵਾ ਕਰਦਾ ਹੈ ਨਾ, ਤੈਨੂੰ ਕੀ ਦਿੰਦਾ ਹੈ। ਭਾਵ ਜੇਕਰ ਕੋਈ ਸੇਵਾ ਕਰਦਾ ਹੈ, ਕੋਈ ਸਿਮਰਨ ਕਰਦਾ ਹੈ, ਤੇ ਸਾਧ ਸੰਗਤ ਅਸੀਂ ਜੇ ਸੇਵਾ ਸਿਮਰਨ ਕਰਦੇ ਤੇ ਗੁਰੂ ਚਰਨਾਂ ਵਿੱਚ ਕੁਝ ਮੰਗਦੇ ਹੀ ਆ ਨਾ, ਕੋਈ ਸਤਿਗੁਰਾਂ ਨੂੰ ਦਿੰਦੇ ਤਾਂ ਨਹੀਂ ਹੈ ਨਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਵਾਹਿਗੁਰੂ ਜੇਕਰ ਕੋਈ ਜੀਵ ਤੇਰੀ ਸੇਵਾ ਕਰਦਾ ਹੈ ਔਰ ਪਰਮੇਸ਼ਰ ਤੈਨੂੰ ਕੀ ਦਿੰਦਾ, ਕੁਝ ਵੀ ਦਿੰਦਾ ਨਹੀਂ ਹੈ। ਮੰਗੈ ਲੇਵਹਿ ਰਹਿ ਨਹੀਂ। ਕਹਿੰਦੇ ਮੰਗਣ ਤੋਂ ਰਹਿ ਨਹੀਂ ਸਕਦਾ, ਕੁਝ ਨਾ ਕੁਝ ਜ਼ਰੂਰ ਤੇਰੇ ਤੋਂ ਮੰਗਦਾ ਹੈ। ਕੁਝ ਦੇ ਨਹੀਂ ਸਕਦਾ ਪਰਮਾਤਮਾ, ਕਿਉਂਕਿ ਸਭ ਕੁਝ ਬਖਸ਼ਿਆ ਹੋਇਆ ਤਾਂ ਪਰਮੇਸ਼ਰ ਆਪ ਜੀ ਦਾ ਹੈ। ਤਨ ਮਨ ਧਨ ਸਭ ਕੁਝ ਆਪ ਜੀ ਦੀਆਂ ਦਾਤਾਂ ਬਖਸ਼ੀਆਂ ਹਨ, ਤੇ ਫਿਰ ਪਰਮਾਤਮਾ ਨੂੰ ਕੋਈ ਕੀ ਦੇ ਸਕਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਵੇਂ ਕੋਈ ਹੰਕਾਰ ਕਰੀ ਜਾਵੇ। ਕਈ ਵਾਰ ਅਸੀਂ ਸਾਧ ਸੰਗਤ ਆਖ ਦਿੰਦੇ ਹਾਂ, ਜੇ ਅਸੀਂ ਇੰਨਾ ਗੁਰੂ ਘਰ ਨੂੰ ਦਾਨ ਕੀਤਾ ਹੈ, ਸਾਧ ਸੰਗਤ ਗੁਰੂ ਘਰ ਦੇ ਵਿੱਚੋਂ ਤਾਂ ਦਾਤਾਂ ਮੰਗੀਆਂ ਜਾਂਦੀਆਂ ਨੇ। ਗੁਰੂ ਘਰ ਨੂੰ ਕੋਈ ਦਾਨ ਨਹੀਂ ਦੇ ਸਕਦਾ, ਗੁਰੂ ਘਰ ਦੇ ਵਿੱਚੋਂ ਦਾਨ ਮੰਗਿਆ ਜਾਂਦਾ। ਭਿਖਾਰੀ ਬਣ ਕਰਕੇ ਅਸੀਂ ਸਾਰੇ ਮੰਗਦੇ ਆ ਨਾ ਭਿਖਿਆ ਗੁਰੂ ਚਰਨਾਂ ਵਿੱਚ ਆ ਕੇ। ਹਜੂਰ ਕਹਿੰਦੇ ਹਨ, ਇੱਕ ਦਾਤਾ ਸਭ ਜਗਤ ਭਿਖਾਰੀਆ ਮੰਗਤ ਜਨ ਜਨਤਾ। ਪਰ ਕਈ ਵਾਰ ਅਸੀਂ ਭੁਲੇਖਾ ਖਾ ਕਰਕੇ ਬੇਸਮਝੀ ਕਰਕੇ ਆਖਦੇ ਹਾਂ ਜੀ ਅਸੀਂ ਗੁਰੂ ਘਰ ਨੂੰ ਇੰਨਾ ਦਾਨ ਦਿੱਤਾ ਹੈ। ਪਰ ਸਾਧ ਸੰਗਤ ਖਿਆਲ ਰੱਖਣਾ, ਇਹ ਬੜੀ ਵੱਡੀ ਸਾਡੀ ਬੇਸਮਝੀ ਹੈ। ਗੁਰੂ ਘਰ ਦੇ ਵਿੱਚੋਂ ਦਾਨ ਮੰਗਿਆ ਜਾਂਦਾ ਹੈ, ਗੁਰੂ ਘਰ ਨੂੰ ਦਾਨ ਦਿੱਤਾ ਨਹੀਂ ਕਦੇ ਜਾ ਸਕਦਾ। ਸਭ ਕੁਝ ਗੁਰੂ ਪਾਤਸ਼ਾਹ ਜੀ ਦਾ ਹੀ ਬਖਸ਼ਿਆ ਹੋਇਆ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਵਾਹਿਗੁਰੂ ਜੇ ਕੋਈ ਤੇਰਾ ਭਗਤੀ ਟਹਿਰ ਸੇਵਾ ਕਰਦਾ ਹੈ ਨਾ, ਉਹ ਤੈਨੂੰ ਕੀ ਦਿੰਦਾ ਹੈ, ਕੁਝ ਨਹੀਂ। ਹਾਂ ਮੰਗਦਾ ਜ਼ਰੂਰ ਹੈ, ਮੰਗਣ ਤੋਂ ਕਦੇ ਰਹਿ ਵੀ ਨਹੀਂ ਸਕਦਾ, ਕੁਝ ਨਾ ਕੁਝ ਮੰਗਦਾ ਜ਼ਰੂਰ ਹੈ। ਤੂੰ ਦਾਤਾ ਜੀਆ ਸਭਨਾ ਕਾ। ਇਹ ਪ੍ਰਮਾਤਮਾ ਤੋਂ ਸਭ ਜੀਵਾਂ ਦਾ ਦਾਤਾ ਹੈ, ਸਭ ਨੂੰ ਸਮੇਂ ਸਿਰ ਕਰਮਾਂ ਅਨੁਸਾਰ ਰਿਜ਼ਕ ਪਹੁੰਚਾਉਂਦਾ ਹੈ। ਜੀਆ ਅੰਦਰ ਜੀਉ ਤੁਹੀ। ਇਹ ਵਾਹਿਗੁਰੂ ਜਿੰਨੇ ਵੀ ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂ ਪੈਦਾ ਕੀਤੇ ਹੈ, ਸਭ ਜੀਵਾਂ ਦੇ ਅੰਦਰ ਪ੍ਰਮਾਤਮਾ ਤੋਂ ਜੋਤ ਰੂਪ ਹੋ ਕਰਕੇ ਤੂੰ ਹੀ ਵਰਤ ਰਿਹਾ ਹੈ। ਹਰ ਇੱਕ ਜੀਵ ਦੇ ਅੰਦਰ ਸਭ ਘਾਟਾਂ ਘਾਟਾਂ ਵਿੱਚ ਪਰਮੇਸ਼ਰ ਤੁਹਾਡੇ ਹੀ ਜੋਤ ਵਰਤ ਰਹੀ ਹੈ। ਗੁਰਮੁਖ ਧਿਆਵਹਿ ਸੇ ਅੰਮ੍ਰਿਤ ਪਾਵਹਿ। ਜੋ ਗੁਰਾਂ ਦੇ ਮੁਖ ਦੁਆਰਾ ਪਰਮੇਸ਼ਰ ਨੂੰ ਧਿਆਉਂਦੇ ਹਨ, ਉਹ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹਨ। ਸੇ ਅੰਮ੍ਰਿਤ ਪਾਵਹਿ। ਆਤਮਾ ਬ੍ਰਹਮ ਆਨੰਦ ਰੂਪੀ ਵਾਹਿਗੁਰੂ ਦਾ ਜੋ ਰਸ ਹੈ ਨਾ, ਅਮਰ ਕਰ ਦੇਣ ਵਾਲਾ, ਉਹ ਗੁਰਮੁਖ ਪਿਆਰੇ ਵਾਹਿਗੁਰੂ ਨੂੰ ਧਿਆ ਕੇ ਪਾ ਲੈਂਦੇ ਹਨ। ਉਹ ਗੁਰਮੁਖ ਪਿਆਰੇ ਹੀ ਪ੍ਰਮਾਤਮਾ ਦੇ ਦਰ ਤੇ ਪਵਿੱਤਰ ਹੋਏ ਹਨ। ਉਹ ਗੁਰਮੁਖ ਪਿਆਰੇ ਹੀ ਹਿਰਦਿਓਂ ਸ਼ੁੱਧ ਹੋਏ ਹਨ, ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਪ੍ਰੇਮ ਦੇ ਸਹਿਤ ਵਾਹਿਗੁਰੂ ਨੂੰ ਧਿਆਉਣਾ ਕੀਤਾ, ਜਿਨ੍ਹਾਂ ਨੇ ਗੁਰਾਂ ਦੇ ਮੁਖ ਦੁਆਰਾ ਨਾਮ ਦੀ ਦਾਤ ਪ੍ਰਾਪਤ ਕਰਕੇ ਪਰਮੇਸ਼ਰ ਨੂੰ ਧਿਆਇਆ ਹੈ। ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹੈ, ਪ੍ਰਾਣਾ ਤਾਰੀ ਜੀਵ ਰਾਤ ਦਿਨੇ ਪਰਮੇਸ਼ਰ ਨੂੰ ਹਰ ਸਮੇਂ ਜਪਣਾ ਕਰੋ। ਕਿਉਂਕਿ ਵਾਹਿਗੁਰੂ ਨੂੰ ਜਪਣੇ ਕਰਕੇ ਜਿਹੜੇ ਜੀਵ ਮਲੀਨਤਾ ਦੇ ਸਹਿਤ ਹੋਏ ਹਨ, ਪਾਪ ਕਰਮ ਕਰ ਕਰਕੇ ਜਿਨ੍ਹਾਂ ਦੇ ਹਿਰਦੇ ਕਾਲਖ ਦੇ ਨਾਲ ਭਰੇ ਹੋਏ ਹੈ, ਉਹ ਹੱਛੇ ਸਾਫ਼ ਹੋ ਜਾਂਦੇ ਹਨ। ਪਰਮੇਸ਼ਰ ਦਾ ਨਾਮ ਜਪਣੇ ਕਰਕੇ ਗੁਣ ਗਾਵਤ ਤੇਰੀ ਉਤਰਸ ਮੈਲ, ਹੰਕਾਰ ਰੂਪੀ ਗਰਦ ਵੀ ਦੂਰ ਹੋ ਜਾਂਦੀ ਹੈ। ਹਿਰਦਾ ਫਿਰ ਹੱਛਾ ਹੋ ਜਾਂਦਾ, ਸਵੱਛ ਹੋ ਜਾਂਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਜੀਵ ਮਨ ਬਾਣੀ ਸਰੀਰ ਕਰਕੇ ਰਾਤ ਦਿਨ ਹਰ ਸਮੇਂ ਪ੍ਰਮਾਤਮਾ ਦਾ ਚਿੰਤਨ ਕਰਿਆ ਕਰ।
ਕਾਇਆ ਸੁਖ ਦੇਹਾ। ਸਾਧ ਸੰਗਤ ਜੀ, ਜਿਵੇਂ ਦੀ ਰੁੱਤ ਹੁੰਦੀ ਹੈ ਨਾ, ਉਸੇ ਤਰ੍ਹਾਂ ਦਾ ਇਹ ਕਾਇਆ ਸਰੀਰ ਨੂੰ ਸੁੱਖ ਮਿਲਦਾ ਹੀ ਹੈ। ਜਿਵੇਂ ਠੰਡ ਦੇ ਵਿੱਚ ਸਾਧ ਸੰਗਤ ਸਰੀਰ ਸੁੰਗੜਨਾ ਸ਼ੁਰੂ ਹੋ ਜਾਂਦਾ ਹੈ, ਇਹ ਸਰੀਰ ਨੂੰ ਸਰਦੀ ਲੱਗਣ ਲੱਗ ਪੈਂਦੀ ਹੈ, ਤੇ ਗਰਮੀ ਦੇ ਵਿੱਚ ਪਸੀਨਾ ਆਉਂਦਾ ਹੈ। ਭਾਵ ਜਿਹੋ ਜਿਹੀ ਰੁੱਤ ਹੁੰਦੀ ਹੈ ਨਾ, ਉਸੇ ਤਰ੍ਹਾਂ ਹੀ ਇਹ ਸਰੀਰ ਨੂੰ ਸੁੱਖ ਮਿਲਦਾ ਹੈ। ਦੇਹੋ ਜਿਹੀ ਦੇਹੀ, ਇਹ ਦੇਹੀ ਉਸੇ ਤਰ੍ਹਾਂ ਦੀ ਹੋ ਜਾਂਦੀ ਜਿੱਦਾਂ ਦਾ ਮੌਸਮ ਹੁੰਦਾ ਹੈ। ਅਥਵਾ ਮਹਾਰਾਜ ਸੱਚੇ ਪਾਤਸ਼ਾਹ ਅੰਤਰੀ ਭਾਵ ਦੇ ਵਿੱਚ ਕਹਿੰਦੇ ਹਨ, ਜਿਵੇਂ ਹੁਣ ਕਲਯੁਗ ਦਾ ਸਮਾਂ ਹੈ ਸਾਧ ਸੰਗਤ, ਸਤਯੁਗ ਦੇ ਵਿੱਚ ਜਿਵੇਂ 1-1 ਲੱਖ ਵਰ੍ਹਾ ਹੁੰਦੀ ਸੀ ਜਗਤ ਦੇ ਜੀਵਾਂ ਦੀ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਉਸ ਸਮੇਂ ਜੀਵਾਂ ਦੇ ਜਿਹੜੇ ਕੱਦ ਕਾਠ ਸੀ ਨਾ, ਉਹ ਵੀ ਬੜੇ ਬੜੇ ਉੱਚੇ ਹੁੰਦੇ ਸੀ। ਗ੍ਰੰਥਾਂ ਵਿੱਚ ਜ਼ਿਕਰ ਆਉਂਦਾ ਹੈ ਕੱਦ ਵੀ ਬੜੇ ਬੜੇ ਉੱਚੇ ਹੁੰਦੇ ਸਨ। ਇਸੇ ਤਰ੍ਹਾਂ ਫਿਰ ਸਤਯੁਗ ਤੋਂ ਬਾਅਦ ਤ੍ਰੇਤੇ ਵਿੱਚ ਸਾਧ ਸੰਗਤ ਜੀ 10,000 ਵਰ੍ਹਾ ਰਹਿ ਜਾਣਾ ਕੀਤੀ ਜੀਵਾਂ ਦੀ ਜਿਹੜੀ ਉਮਰ ਸੀ। ਫਿਰ ਦੁਆਪਰ ਦੇ ਵਿੱਚ 1000, ਹੁਣ ਕਲਯੁਗ ਦੇ ਵਿੱਚ ਲਗਭਗ 100 ਕੋ ਜਿਹੜੀ ਸਾਲ ਦੀ ਉਮਰ ਮੰਨੀ ਗਈ ਹੈ। 100 ਵੀ ਕੋਈ ਵਿਰਲਾ ਵਾਂਝਾ ਸਾਧ ਸੰਗਤ ਉਮਰ ਭੋਗ ਕਰਕੇ ਇਹ ਸਰੀਰ ਨੂੰ ਤਿਆਗਦਾ ਹੈ। ਅਵਲ ਤੇ 100 ਤੋਂ ਥੱਲੇ ਹੀ ਰਹਿ ਜਾਂਦੀ ਹੈ। ਜਿੰਨੇ ਅੱਜ ਨਸ਼ੇ ਵੱਧ ਗਏ ਨੇ, ਜਿੰਨਾ ਕੁਝ ਅੱਜ ਸੰਸਾਰ ਦੇ ਅੰਦਰ ਸਾਧ ਸੰਗਤ ਦਵਾਈਆਂ ਕਰਕੇ ਤਰ੍ਹਾਂ ਤਰ੍ਹਾਂ ਦੇ ਰੋਗ ਵੱਧ ਗਏ ਹੈ, 100 ਸਾਲ ਦੀ ਉਮਰ ਕੋਈ ਵਿਰਲਾ ਵਾਂਝਾ ਹੀ ਭੋਗਦਾ ਹੈ। ਰਹੋ ਵਿਚਾਰ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਦਾਂ ਦੀ ਰੁੱਤ ਹੁੰਦੀ ਹੈ ਨਾ, ਉਹ ਸਰੀਰ ਨੂੰ ਉਸੇ ਤਰ੍ਹਾਂ ਹੀ ਸਾਧ ਸੰਗਤ ਸੁੱਖ ਮਹਿਸੂਸ ਹੁੰਦਾ ਹੈ। ਜਿੱਦਾਂ ਦੀ ਕੋਈ ਰੁੱਤ ਹੁੰਦੀ ਉਸੇ ਤਰ੍ਹਾਂ ਸਰੀਰ ਬਣ ਜਾਂਦਾ ਹੈ। ਇਵੇਂ ਸਤਯੁਗ ਦੇ ਵਿੱਚ ਸੱਚ ਬੋਲਿਆ ਕਰਦੇ ਸਨ, ਫਿਰ ਤ੍ਰੇਤੇ ਦੇ ਵਿੱਚ ਜਗ ਆਦਿ ਕਰਿਆ ਕਰਦੇ ਸਨ। ਉਹ ਸਰੀਰਾਂ ਦੇ ਰਾਹੀਂ ਫਿਰ ਕਰਮ ਜਗ ਆਦਿ ਕਰਿਆ ਕਰਦੇ ਸਨ। ਤੇ ਦੁਆਪਰ ਦੇ ਵਿੱਚ ਜਿੱਦਾਂ ਦੀ ਰੁੱਤ ਸੀ ਨਾ ਪੂਜਾ ਕਰਨ ਦੀ, ਉਹ ਸਮੇਂ ਫਿਰ ਪੂਜਾ ਦੀ ਸਾਧ ਸੰਗਤ ਕਰਮ ਕੀਤੇ ਜਾਂਦੇ ਸਨ। ਪਰ ਹੁਣ ਸਤਿਗੁਰੂ ਜੀ ਕਹਿੰਦੇ ਹਨ, ਅਬ ਕਲੂ ਆਇਓ ਰੇ, ਇੱਕ ਨਾਮ ਗੋਵਹੁ ਅਨਰੁੱਧ ਨਾਹੀ ਮਤ ਭਰਮ ਭੂਲਾ ਹੈ। ਇਹ ਜੀਵ, ਹੁਣ ਪਰਮੇਸ਼ਰ ਦੇ ਨਾਮ ਜਪਣ ਦੀ ਰੁੱਤ ਹੈ। ਇਸ ਲਈ ਮਤਾਂ ਭਰਮ ਭੁਲੇਖਿਆਂ ਵਿੱਚ ਪੈ ਕੇ ਕਿਤੇ ਸੰਸਾਰ ਦੇ ਕਰਮ ਕਰਨ ਲੱਗ ਪਵੀਂ। ਪਰਮੇਸ਼ਰ ਦਾ ਨਾਮ ਜਪਿਆ ਕਰ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਜਿਹੀ ਰੁੱਤ ਕਾਇਆ ਸੁਖ ਦੇਹਾ, ਤੇਹੋ ਜਿਹੀ ਦੇਹ। ਇਹ ਸਰੀਰ ਵੀ ਫਿਰ ਉਸੇ ਤਰ੍ਹਾਂ ਹੀ ਹੋ ਜਾਣਾ ਕਰਦਾ ਹੈ। ਨਾਨਕ ਰੁੱਤ ਸੁਹਾਗੀ ਸਾਈ। ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰ ਰਹੇ ਨੇ, ਕਹਿੰਦੇ ਸਭ ਰੁੱਤਾਂ ਦੇ ਨਾਲੋਂ ਜਿਵੇਂ 6 ਰੁੱਤਾਂ ਮੰਨੀਆਂ ਹਨ ਸਾਧ ਸੰਗਤ ਜੀ, ਇਹ 6 ਰੁੱਤਾਂ ਦੇ ਵਿੱਚੋਂ ਸਤਿਗੁਰੂ ਜੀ ਕਹਿੰਦੇ ਉਹ ਰੁੱਤ ਸ਼ੋਭਾ ਵਾਲੀ ਹੈ ਜਿਸ ਰੁੱਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ। ਬਿਨ ਨਾਵੇ ਰੁੱਤ ਕੇਹੀ, ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਦੱਸੋ ਕਿਹੜੀ ਰੁੱਤ ਹੈ ਜਿਹੜੀ ਸ਼ੋਭਾ ਵਾਲੀ ਹੋ ਸਕਦੀ ਹੈ? ਕੋਈ ਰੁੱਤ ਨਹੀਂ ਹੈ। ਅਥਵਾ ਹਜ਼ੂਰ ਕਹਿੰਦੇ ਹਨ, ਉਹ ਬਾਲਕ ਅਵਸਥਾ ਦੀ ਜਾਂ ਜਵਾਨੀ ਦੀ ਰੁੱਤ ਹੈ, ਜਾਂ ਕਿਸ਼ੋਰ ਜਾਂ ਫਿਰ ਬਿਰਧ ਅਵਸਥਾ ਦੀ ਜਿਹੜੀ ਰੁੱਤ ਹੈ। ਇਹ ਜੀਵ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਅਲੰਕਾਰ ਬਣ ਕਰਕੇ ਰੁੱਤਾਂ ਬਣਾਈਆਂ ਹੋਈਆਂ। ਭਾਵੇਂ ਜਵਾਨੀ ਦੀ, ਚਾਹੇ ਬਾਲਕ ਚਾਹੇ ਬਿਰਧ ਅਵਸਥਾ ਰੂਪੀ ਰੁੱਤ ਹੈ, ਸਫਲੀ ਉਹੋ ਹੀ ਹੈ, ਉਹੋ ਹੀ ਸ਼ੋਭਾ ਵਾਲੀ ਹੈ ਜਿਸ ਵਿੱਚ ਪਰਮਾਤਮਾ ਦਾ ਚਿੰਤਨ ਕੀਤਾ ਜਾਂਦਾ ਹੈ, ਜਿਸ ਦੁਆਰਾ ਵਾਹਿਗੁਰੂ ਦਾ ਭਜਨ ਬੰਦਗੀ ਕੀਤਾ ਜਾਂਦਾ ਹੈ, ਉਹੋ ਹੀ ਸ਼ੋਭਾ ਵਾਲੀ ਹੋ ਸਕਦੀ ਹੈ। ਮਲਾਰ ਮਹੱਲਾ ਪਹਿਲਾ, ਕਰੋ ਬਿਨੋ ਗੁਰ ਆਪਣੇ ਪ੍ਰੀਤਮ। ਇਹ ਸ਼ਬਦ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵ ਰੂਪ ਸਾਖੀ ਦਾ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਦਿੰਦੇ ਹਨ। ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਵੇਂ ਸਾਧ ਸੰਗਤ ਇਹ ਸੰਸਾਰ ਦੀਆਂ ਆਮ ਜੋ ਗੱਲਾਂ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਸੰਸਾਰ ਦੇ ਕੋਈ ਗਹਿਣੇ ਧਾਰਨ ਕਰਦਾ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬ੍ਰਹਮ ਗਿਆਨ ਰੂਪੀ ਪਰਮਾਰਥ ਦੇ ਰਸਤੇ ਵਿੱਚ ਲੈ ਕਰਕੇ ਉਹ ਭੂਖਣ ਰੂਪ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿਆਰ ਕੀਤੇ ਹੈ। ਭਾਵ ਜਿਵੇਂ ਕੋਈ ਆਰਥਿਕ ਸੰਸਾਰ ਦੀ ਗੱਲਾਂ ਕਰਦਾ ਸੰਸਾਰਕਾਰੀ ਬਿਰਤੀ ਧਾਰਨ ਕਰਕੇ, ਪਰ ਸਤਿਗੁਰਾਂ ਨੇ ਬ੍ਰਹਮਕਾਰੀ ਬਿਰਤੀ ਬਣਾ ਕਰਕੇ ਪਰਮਾਰਥ ਦੇ ਰਸਤੇ ਤੇ ਚੱਲਣ ਦੇ ਵਾਸਤੇ ਇਹ ਉਪਦੇਸ਼ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜੀਵ ਰੂਪ ਸਖੀ ਦੁਆਰਾ
ਜੋ ਰਹਾਉ ਦੀਆਂ ਪੰਕਤੀਆਂ ਤੋਂ ਸਾਧ ਸੰਗਤ ਤੇ ਸ਼ਬਦ ਦਾ ਸਾਰਾ ਇਹ ਸਿਧਾਂਤ ਪਤਾ ਲੱਗਦਾ ਹੈ। ਬਰਸ ਘਨਾ ਮੇਰਾ ਮਨ ਭੀਨਾ। ਜਿਵੇਂ ਕਹਿੰਦੇ ਹਨ ਕਿ ਜਦੋਂ ਬਾਰਿਸ਼ ਹੁੰਦੀ ਹੈ ਨਾ ਸਾਉਣ ਦੇ ਮਹੀਨੇ ਵਿੱਚ, ਉਸ ਸਮੇਂ ਇਸਤਰੀਆਂ ਆਪਣੇ ਪਤੀ ਦੀ ਸੇਵਾ ਕਰਕੇ ਬੜਾ ਸੁੱਖ ਪ੍ਰਾਪਤ ਕਰਦੀਆਂ ਹਨ। ਇਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਵ ਰੂਪ ਇਸਤਰੀ ਤੇ ਪਤੀ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦਾ ਮਿਲਾਪ ਉਸ ਵਾਹਿਗੁਰੂ ਦੀ ਭਾਵ ਭਗਤੀ ਰੂਪ ਸੇਵਾ ਦੇ ਬਾਬਤ ਜ਼ਿਕਰ ਕੀਤਾ ਹੈ। ਰੂਪਕ ਅਲੰਕਾਰ ਬਣਾ ਕਰਕੇ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਰੋ ਬਿਨਾਓ ਗੁਰ ਆਪਣੇ ਪ੍ਰੀਤਮ। ਜੋ ਸਾਡੇ ਪਿਆਰੇ ਸਤਿਗੁਰੂ ਜੀ ਹਨ, ਜੋ ਗਿਆਸੂ ਰੂਪ ਸਖੀ ਬੇਨਤੀ ਕਰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਹਰ ਵਰ ਆਣ ਮਿਲਾਵੇ। हे ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਨੂੰ ਆਪਣੇ ਆਣ ਚਰਨਾਂ ਦੇ ਨਾਲ ਜੋੜ ਕਰਕੇ ਆਪਣੇ ਸ਼ਰਨ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਮਿਲਾ ਕੇ ਹਰੀ ਪਰਮੇਸ਼ਰ ਪਤੀ ਵਾਹਿਗੁਰੂ ਦਾ ਮੈਨੂੰ ਉਹ ਵਰ ਪ੍ਰਾਪਤ ਕਰਵਾ ਦੇਣਾ ਕਰੋ। ਉਸ ਪਿਆਰੇ ਪਰਮਾਤਮਾ ਦੇ ਨਾਲ ਮੇਰਾ ਮਿਲਾਪ ਕਰਵਾ ਦੇ ਲੋ, ਜੋ ਕਰਮਾਂ ਕਰਕੇ ਜਿਸ ਕਰਕੇ ਪਰਮਾਤਮਾ ਤੋਂ ਵਿਛੜੀ ਹੋਈ ਹਾਂ। हे ਮਹਾਰਾਜ ਆਪ ਕਿਰਪਾ ਕਰੋ, ਕਿਉਂਕਿ हे ਸਤਿਗੁਰੂ ਜੀ ਤੁਹਾਡੇ ਵੀ ਸਮਰੱਥਾ ਹੈ। ਪੂਰਾ ਗੁਰੂ ਸਮਰੱਥ ਹੈ ਜੋ ਪੂਰੇ ਪਰਮਾਤਮਾ ਦੇ ਨਾਲ ਮਿਲਾ ਸਕਦਾ ਹੈ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਐਸੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਇਸ ਲਈ ਜੀਵ ਰੂਪ ਸਖੀ ਬੇਨਤੀ ਕਰਦੀ ਹੈ, ਮਹਾਰਾਜ ਆਪ ਕਿਰਪਾ ਕਰੋ, ਆਪਣੀ ਸ਼ਰਨ ਰੂਪੀ ਪੱਲੇ ਦੇ ਨਾਲ ਲਾ ਕੇ ਸਤਿਗੁਰੂ ਜੀ ਪਿਆਰੇ ਪਰਮੇਸ਼ਰ ਪਤੀ ਦੇ ਨਾਲ ਸਾਨੂੰ ਮੇਲ ਨਾ ਕਰੋ। ਹੁਣ ਘਨ ਘੋਰ ਸੀਤਲ ਮਨ ਮੋਰਾ। ਜਿਵੇਂ ਪ੍ਰਤੱਖ ਕਹਿੰਦੇ ਹਨ ਕਿ ਬਦਲਾਂ ਦੀ ਘਨ ਘੋਰ ਸੁਣ ਕਰਕੇ ਜਦੋਂ ਬਾਰਿਸ਼ ਹੁੰਦੀ ਹੈ ਨਾ, ਮੀਂਹ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਤੱਖ ਜੀਵ ਰੂਪ ਇਸਤਰੀ ਦਾ ਅਲੰਕਾਰ ਬਣਾ ਕਰਕੇ, ਪ੍ਰਤੱਖ ਇਸਤਰੀ ਵੀ ਆਖਦੀ ਹੈ, ਕਹਿੰਦੇ ਹਨ ਕਿ ਜਿਹੜਾ ਇਸ ਸੰਸਾਰ ਦੀ ਬਦਲਾਂ ਦੀ ਕਣ ਘੋਰ ਸੁਣ ਕਰਕੇ ਮਨ ਸੀਤਲ ਹੋ ਜਾਂਦਾ ਹੈ, ਮਨ ਠੰਡਾ ਹੋ ਜਾਂਦਾ ਹੈ। ਲਾਲ ਰਤੀ ਗੁਣ ਗਾਵੇ। ਇਹ ਲਾਲ ਨਾਮ ਪਿਆਰੇ ਦਾ ਹੈ। ਪਤੀ ਬ੍ਰਤਾ ਵਿੱਚ ਪ੍ਰਪੱਕ ਰਹਿਣ ਵਾਲੀ ਜੋ ਔਰਤ ਹੈ, ਆਪਣੇ ਪਤੀ ਦੀ ਫਿਰ ਗੁਣ ਗਾਉਂਦੀ ਹੈ, ਪਿਆਰ ਦੇ ਵਿੱਚ ਭੇਜ ਕਰਕੇ ਆਪਣੇ ਪਤੀ ਨੂੰ ਯਾਦ ਕਰਦੀ ਹੈ। ਜਿਸ ਦਾ ਪਤੀ ਪਰਦੇਸ ਵਿੱਚ ਗਿਆ ਹੋਇਆ ਹੈ, ਇਹ ਸਾਵਣ ਦੇ ਮਹੀਨੇ ਵਿੱਚ ਜਦੋਂ ਘਨ ਘੋਰ ਬੱਦਲਾਂ ਦੀ ਆਵਾਜ਼ ਸੁਣਦੀ ਹੈ, ਮੀਂਹ ਪੈਂਦਾ ਹੈ, ਉਸ ਸਮੇਂ ਆਪਣੇ ਪਤੀ ਨੂੰ ਪਿਆਰ ਦੇ ਵਿੱਚ ਭੇਜ ਕਰਕੇ ਯਾਦ ਕਰਦੀ ਹੈ ਕਿ ਮੈਂ ਆਪਣੇ ਪਤੀ ਦੀ ਸੇਵਾ ਕਰਕੇ ਪਤੀ ਦੀ ਪ੍ਰਸੰਨਤਾ ਨੂੰ ਪ੍ਰਾਪਤ ਕਰ ਸਕਾਂ। ਇਵੇਂ ਹਜ਼ੂਰ ਨੇ ਅੰਤਰੀਵ ਭਾਵ ਵਿੱਚ ਬਚਨ ਕੀਤਾ ਹੈ, ਕਹਿੰਦੇ ਜਗਿਆਸੂ ਰੂਪ ਸਖੀ ਬੇਨਤੀ ਕਰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਸੁਣ ਘਨ ਘੋਰ ਸੀਤਲ ਮਨ ਮੋਰਾ। ਇਹ ਸਤਿਗੁਰੂ ਜੀ ਆਪ ਜੀ ਬਦਦ ਰੂਪ ਹੋ ਕਰਕੇ ਸਤਿਗੁਰੂ ਜੀ ਜਦੋਂ ਉਪਦੇਸ਼ ਰੂਪੀ ਵਰਖਾ ਕਰਦੇ ਹੋ ਨਾ ਮਹਾਰਾਜ, ਇਹ ਉਪਦੇਸ਼ ਸੁਣ ਕਰਕੇ ਸਾਡਾ ਮਨ ਸੀਤਲ ਹੋ ਜਾਂਦਾ ਹੈ। ਔਰ ਜਿਨ੍ਹਾਂ ਜਗਿਆਸੂ ਰੂਪ ਸਖੀਆਂ ਦਾ ਮਨ ਸੀਤਲ ਹੋ ਗਿਆ, ਸ਼ਾਂਤ ਹੋ ਗਿਆ, ਹਜ਼ੂਰ ਕਹਿੰਦੇ ਹਨ ਉਹ ਫਿਰ ਪਤੀ ਪਰਮਾਤਮਾ ਦੇ ਪਿਆਰ ਦੇ ਵਿੱਚ ਭੇਜ ਕਰਕੇ ਹਰ ਸਮੇਂ ਵਾਹਿਗੁਰੂ ਦੇ ਗੁਣ ਗਾਉਂਦੇ ਹਨ। ਮੇਰਾ ਮਨ ਭੀਨਾ। हे ਮਹਾਰਾਜ ਸੱਚੇ ਪਾਤਸ਼ਾਹ ਜੀ, हे ਸਤਿਗੁਰੂ ਜੀ, ਆਪ ਜੀ ਬਦਦ ਰੂਪ ਹੋ ਕਰਕੇ ਕਾਣਾ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਜੀ ਵਰਖਾ ਕਰਨੀ ਕਰੋ। ਮੇਰਾ ਮਨ ਭੀਨਾ, ਕਿਉਂਕਿ ਸਾਡਾ ਮਨ ਤੁਹਾਡੇ ਉਪਦੇਸ਼ ਰੂਪੀ ਵਰਖਾ ਵਿੱਚ ਭਿੱਜ ਗਿਆ ਹੈ। ਇਹ ਮਨ ਸਾਡੇ ਚਰਨਾਂ ਦੇ ਵਿੱਚ ਮਹਾਰਾਜ ਪਸੀਜਿਆ ਹੈ। ਅੰਮ੍ਰਿਤ ਬੂੰਦ ਸੁਹਾਨੀ ਹੀਰੇ। ਜਿਵੇਂ ਪ੍ਰਤੱਖ ਸਾਧ ਸੰਗਤ ਜੀ ਵਰਖਾ ਹੁੰਦੀ ਹੈ ਨਾ, ਜਦੋਂ ਬੂੰਦਾਂ ਪੈਂਦੀਆਂ ਤੇ ਮਨ ਨੂੰ ਬਹੁਤ ਚੰਗੀਆਂ ਲੱਗਦੀਆਂ ਨੇ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਜੀ ਤੁਹਾਡੀ ਜੋ ਉਪਦੇਸ਼ ਰੂਪੀ ਵਰਖਾ ਹੈ ਨਾ ਮਹਾਰਾਜ, ਅਥਵਾ ਜਦੋਂ ਲੰਮਾ ਸਮਾਂ ਵਰਖਾ ਹੁੰਦੀ ਹੈ ਤੇ ਸਾਧ ਸੰਗਤ ਕਦੇ ਕਦੇ ਨਛੱਤਰ ਦੇ ਨਾਲ ਸਮਾਂਤੀ ਬੂੰਦ ਡਿੱਗਦੀ ਹੈ ਆਕਾਸ਼ ਦੇ ਵਿੱਚੋਂ, ਕਦੇ ਕਦੇ ਉਹ ਜਦੋਂ ਬਬੀਹਾ ਬਾਰ-ਬਾਰ ਮੁਖ ਅੱਡ ਕਰਕੇ ਆਕਾਸ਼ ਦੇ ਵਿੱਚ ਪੀਊ ਪੀਊ ਕਰਕੇ ਪੁਕਾਰਦਾ ਹੈ, ਉਹਦੇ ਮੁਖ ਵਿੱਚ ਆ ਕੇ ਪੈਂਦੀ ਹੈ। ਐਸੀ ਨਛੱਤਰ ਦੀ ਜਿਹੜੀ ਬੂੰਦ ਡਿੱਗਦੀ ਹੈ ਆਕਾਸ਼ ਦੇ ਵਿੱਚੋਂ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਬੂੰਦ ਸੁਹਾਨੀ ਹੀਰ ਹੈ। ਉਹ ਫਿਰ ਬੜੀ ਸੁਹਾਨੀ ਸ਼ੋਭਾ ਵਾਲੀ ਹੋ ਜਾਂਦੀ ਹੈ ਬਬੀਹੇ ਦੇ ਵਾਸਤੇ। ਨਹੀਂ ਤੇ ਵਰਖਾ ਭਾਵੇਂ ਜਿੰਨੀ ਮਰਜ਼ੀ ਹੁੰਦੀ ਰਹੇ, ਉਹਨੂੰ ਪਾਣੀ ਦੇ ਨਾਲ ਕੋਈ ਵਾਸਤਾ ਨਹੀਂ ਹੁੰਦਾ ਬਬੀਹੇ।
ਭਾਵੇਂ ਕਿੰਨਾ ਲੰਮਾ ਸਮਾਂ ਝੜੀ ਲੱਗੀ ਰਹੇ ਸਾਂ, ਕੇਵਲ ਸਵਾਂਤੀ ਬੂੰਦ ਨੂੰ ਪਾਉਣ ਵਾਸਤੇ ਬਾਰ-ਬਾਰ ਪੁਕਾਰਦਾ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਉਪਦੇਸ਼ ਰੂਪੀ ਅਥਵਾ ਨਾਮ ਰੂਪੀ ਜਿਹੜੀ ਸਵਾਂਤੀ ਬੂੰਦ ਹੈ ਨਾ, ਇਹਦੇ ਤੋਂ ਬਿਨਾਂ ਹੋਰ ਚਾਹੇ ਜਿੰਨੀ ਮਰਜ਼ੀ ਵਰਖਾ ਦੀ ਤਰ੍ਹਾਂ ਪਦਾਰਥਾਂ ਦੀ ਧਨ ਦੀ ਪ੍ਰਾਪਤੀ ਹੋ ਜਾਵੇ, ਉਹ ਸਾਡੇ ਮਨ ਨੂੰ ਚੰਗੀ ਨਹੀਂ ਲੱਗਦੀ। ਕੇਵਲ ਸੁਖ ਦੇਣ ਵਾਲੀ ਹੀਰ ਹੈ ਸਾਡੇ ਹਿਰਦੇ ਨੂੰ, ਇਹੋ ਹੀ ਮਹਾਰਾਜ ਨਾਮ ਰੂਪੀ ਅਥਵਾ ਦਰਸ਼ਨਾਂ ਦੀ ਸਵਾਂਤੀ ਬੂੰਦ ਸਾਨੂੰ ਚੰਗੀ ਲੱਗਦੀ ਹੈ। ਗੁਰ ਮੋਹੀ ਮਨ ਹਰ ਰਸ ਲੀਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਾਂ ਦੇ ਉਪਦੇਸ਼ ਦੇ ਜੀਵ ਰੂਪ ਸਖੀ ਦਾ ਮਨ ਮੋਹਿਤ ਹੋ ਗਿਆ, ਪਿਆਰਾ ਲੱਗਾ ਹੈ। ਗੁਰ ਮੋਹੀ, ਸਤਿਗੁਰਾਂ ਨੇ ਮੋਹਿਤ ਕਰ ਲਿਆ ਹੈ ਆਪਣੇ ਉਪਦੇਸ਼ ਦੇ ਕਰਕੇ, ਜਿਸ ਕਰਕੇ ਹਰੀ ਪਰਮਾਤਮਾ ਦੇ ਰਸ ਵਿੱਚ ਇਹ ਮਨ ਲੀਨ ਹੋ ਜਾਣਾ ਕੀਤਾ ਹੈ। ਵਿਸਰਾਮ ਦੇ ਕੇ ਸਤਿਗੁਰੂ ਜੀ ਉਚਾਰਦੇ ਹਨ, ਸਹਿਜ ਸੁਖੀ ਵਰ ਕਾਮਣ ਪਿਆਰੀ। ਐਸੀ ਜੋ ਸੁਹਾਗਵਤੀ ਜੀਵ ਰੂਪ ਸਖੀ ਹੈ ਨਾ, ਜਿਸ ਨੇ ਕਾਮਣੀ ਬਣ ਕਰਕੇ, ਸੋਭਾ ਵਾਲੀ ਵਡਭਾਗਣ ਇਸਤਰੀ ਬਣ ਕਰਕੇ, ਜਿਸ ਨੇ ਸੁਹਾਗਵਤੀ ਹੋ ਕਰਕੇ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ, ਸ਼ੁਭ ਗੁਣਾਂ ਦੇ ਧਾਰਨੀ ਬਣ ਕਰਕੇ, ਜੋ ਉੱਚਾ ਆਚਰਣ ਕਰਕੇ, ਸ਼ੁਭ ਵਿਚਾਰ, ਦਇਆ, ਧਰਮ, ਧੀਰਜਤਾ, ਐਸੇ ਸ਼ੁਭ ਗੁਣਾਂ ਦੀ ਧਾਰਨੀ ਬਣ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਹੈ, ਸਹਿਜ ਸੁਖੀ ਵਰ ਕਾਮਣ ਪਿਆਰੇ, ਉਹ ਸੁਭਾਵਿਕ ਹੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਪਿਆਰੀ ਹੋਈ ਹੈ। ਇਸ ਗੁਰ ਬਚਨੀ ਮਨ ਮਾਨਿਆ। ਕਿਸ ਨੇ ਮਨ ਪਿਆਰੇ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ, ਜਿਹਦਾ ਮਨ ਗੁਰੂ ਕੇ ਬਚਨਾਂ ਵਿੱਚ ਮੰਨ ਗਿਆ ਹੈ। ਗੁਰੂ ਬਚਨਾਂ ਅਨੁਸਾਰ ਪਰਮੇਸ਼ਰ ਦੇ ਨਾਮ ਜਪਣ ਦੇ ਵਿੱਚ ਜਿਹਦਾ ਮਨ ਮੰਨ ਗਿਆ ਹੈ, ਜਿਸ ਜਗਿਆਸੂ ਰੂਪ ਸਖੀ ਦਾ ਕੇਵਲ ਪਤੀ ਪਰਮਾਤਮਾ ਦੇ ਚਰਨਾਂ ਵਿੱਚ ਮਨ ਮੰਨਿਆ, ਸੰਸਾਰ ਦੇ ਸਭ ਆਸਰਿਆਂ ਨੂੰ ਤਿਆਗ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜੀਵ ਰੂਪ ਸਖੀ ਨੇ ਸੁਭਾਵਿਕ ਹੀ ਵਾਹਿਗੁਰੂ ਨੂੰ ਪਾ ਲਿਆ ਹੈ। ਹਰ ਵਰ ਨਾਰ ਭਈ ਸੋਹਾਗਣ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਵਰ ਸਰੂਪ ਨੂੰ ਪ੍ਰਾਪਤ ਕਰ ਲਿਆ, ਉਹ ਪਤੀ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ। ਉਸੇ ਹੀ ਜਗਿਆਸੂ ਰੂਪ ਸਖੀ ਨੇ ਸੁਹਾਗਵਤੀ ਬਣਨਾ ਕੀਤਾ ਹੈ। ਮਨ ਤਨ ਪ੍ਰੇਮ ਸੁਖਾਨਿਆ। ਮਨ ਤੇ ਤਨ ਉਹਦਾ ਪ੍ਰੇਮ ਕਰਕੇ ਫਿਰ ਸੁਖਾਂ ਦੇ ਘਰ ਵਿੱਚ ਆਉਣਾ ਕੀਤਾ, ਸੁਖਾਂ ਦੇ ਸਹਿਤ ਹੋ ਗਿਆ ਹੈ। ਮਨ ਬਾਣੀ ਸਰੀਰ ਕਰਕੇ ਸੁਖਾਂ ਦੇ ਸਹਿਤ ਹੋ ਗਈ ਉਹ ਜੀਵ ਰੂਪ ਸਖੀ, ਜਿਸ ਨੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ। ਅਵਗਣ ਤਿਆਗ ਭਈ ਬੈਰਾਗਨ। ਜਿਸ ਨੇ ਅਵਗੁਣਾਂ ਦਾ ਤਿਆਗ ਕਰ ਦਿੱਤਾ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਨਿੰਦਿਆ, ਚੁਗਲੀ, ਈਰਖਾ ਆਦਿਕ, ਦੁਬਿਧਾ ਆਦਿਕ, ਇਹ ਸਭ ਵਿਕਾਰਾਂ ਦਾ ਜਿਸ ਜੀਵ ਰੂਪ ਸਖੀ ਨੇ ਤਿਆਗ ਕਰ ਦਿੱਤਾ ਹੈ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸੇ ਨੇ ਵੈਰਾਗਵਾਨ ਹੋਣਾ ਕੀਤਾ ਹੈ। ਅਸਲ ਵੈਰਾਗ ਹਿਰਦਿਓਂ ਫਿਰ ਪਰਮੇਸ਼ਰ ਦਾ ਵੈਰਾਗ ਧਾਰਨ ਕੀਤਾ ਹੈ। ਅਸਥਿਰ ਵਰ ਸੁਹਾਗ ਹਰੀ। ਹਜੂਰ ਕਹਿੰਦੇ ਉਸ ਜੀਵ ਰੂਪ ਸਖੀ ਨੇ ਪਤੀ ਪਰਮਾਤਮਾ ਦੇ ਸਦਾ ਅਟਲ ਰਹਿਣ ਵਾਲੇ ਸੁਹਾਗ ਨੂੰ ਪ੍ਰਾਪਤ ਕੀਤਾ ਹੈ। ਸੱਚੇ ਵਾਹਿਗੁਰੂ ਦੇ ਲੜ ਲੱਗ ਕਰਕੇ ਆਪਣਾ ਲੋਕ ਪਰਲੋਕ ਸਵਾਰ ਲਿਆ ਹੈ, ਜਿਸ ਨੇ ਅਵਗੁਣਾਂ ਨੂੰ ਤਿਆਗ ਕੇ ਹਰੀ ਪਰਮੇਸ਼ਰ ਦਾ ਵੈਰਾਗ ਧਾਰਨ ਕੀਤਾ। ਵੈਰਾਗ ਤੋਂ ਭਾਵ ਉਪਰਾਮਤਾ, ਤਿੰਨਾਂ ਗੁਣਾਂ ਤੋਂ ਅਤੀਤ ਹੋ ਜਾਣਾ। ਇਹ ਸੰਸਾਰ ਤੇ ਜਿਹੜੀ ਸੁਰਤ ਹੈ ਨਾ, ਇਹ ਸੰਸਾਰਕਾਰ ਤੋਂ ਆਪਣੀ ਬਿਰਤੀ ਨੂੰ ਬ੍ਰਹਮਾਕਾਰ ਬਣਾ ਲੈਣਾ। ਇਹ ਸੰਸਾਰ ਦੇ ਧਨ ਪਦਾਰਥਾਂ ਤੋਂ ਸੁਰਤ ਨੂੰ ਉੱਚੀਆਂ ਉਠਾ ਕੇ ਮੇਲ ਤੇਰ ਨੂੰ ਛੱਡ ਕਰਕੇ ਕੇਵਲ ਪਰਮਾਤਮਾ ਦੇ ਵਿਛੋੜੇ ਵਿੱਚ ਹਰ ਸਮੇਂ ਵੈਰਾਗ ਧਾਰਨ ਕਰਕੇ ਰੱਖਣਾ। ਹਰ ਸਮੇਂ ਕੇਵਲ ਆਪਣੇ ਪਤੀ ਪਰਮੇਸ਼ਰ ਨੂੰ ਯਾਦ ਕਰਨਾ। ਐਸਾ ਕਹਿੰਦੇ ਉਹ ਜੀਵ ਰੂਪ ਸਖੀ ਵੈਰਾਗਵਾਨ ਹੋ ਕਰਕੇ ਅਟਲ ਰਹਿਣ ਵਾਲੇ ਵਾਹਿਗੁਰੂ ਦੇ ਵਰ ਸੁਹਾਗ ਨੂੰ ਪ੍ਰਾਪਤ ਕਰ ਲਿਆ ਹੈ। ਸੋਗ ਵਿਜੋਗ ਤਿਸ ਕਦੇ ਨਾ ਵਿਆਪੈ। ਉਹ ਗੁਰਮੁਖ ਪਿਆਰਿਆਂ ਨੂੰ ਨਾ ਤਾਂ ਸਾਧ ਸੰਗਤ ਕੋਈ ਸੋਗ ਲੱਗਦਾ ਤੇ ਨਾ ਕੋਈ ਵਿਜੋਗ ਲੱਗਦਾ, ਨਾ ਕੋਈ ਕਿਸੇ ਪ੍ਰਕਾਰ ਗਮ ਲੱਗਦਾ, ਨਾ ਹੀ ਪਦਾਰਥਾਂ ਦੇ ਚਲੇ ਜਾਣ ਤੇ ਕੋਈ ਵਿਛੋੜਾ ਹੋਣ ਤੇ ਸਖੇ ਸੰਬੰਧੀਆਂ ਦੇ ਕੋਈ ਗਮ ਲੱਗਦਾ ਹੈ। ਹਰ ਪ੍ਰਭ ਆਪਣੀ ਕਿਰਪਾ ਕਰੀ। ਕਿਉਂਕਿ ਹਰੀ ਪਰਮਾਤਮਾ ਪ੍ਰਭੂ ਜੀ ਨੇ ਆਪਣੀ ਕਿਰਪਾ ਕਰ ਦਿੱਤੀ ਹੈ, ਆਪਣੇ ਚਰਨਾਂ ਦੇ ਨਾਲ ਜੋੜ ਦਿੱਤਾ ਹੈ। ਆਪਨ ਜਾਣ ਨਹੀਂ ਮਨ ਨਿਹਚਲ। ਫਿਰ ਉਹਨਾਂ ਗੁਰਮੁਖ ਪਿਆਰਿਆਂ ਦਾ ਆਉਣਾ ਜਾਣਾ ਨਹੀਂ ਹੁੰਦਾ। ਉਹ ਜੀਵ ਰੂਪ ਸਖੀਆਂ ਬਾਰ-ਬਾਰ ਜਗਤ ਵਿੱਚ ਜਨਮਦੀਆਂ ਮਰਦੀਆਂ ਨਹੀਂ,
ਜਿਨ੍ਹਾਂ ਦਾ ਮਨ ਨਿਚਲ ਅਟਲ ਹੋ ਗਿਆ ਹੈ, ਜੋ ਕਦੇ ਵੀ ਚਲਾਈ ਮਨ ਨਹੀਂ ਹੁੰਦਾ, ਕੇਵਲ ਇੱਕ ਵਾਹਿਗੁਰੂ ਦੇ ਚਰਨਾਂ ਵਿੱਚ ਮਨ ਜੁੜ ਗਿਆ ਹੈ। ਪੂਰੇ ਗੁਰ ਕੀ ਓਟ ਗਹੀ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਦੇ ਚਰਨਾਂ ਦੀ ਓਟ ਗ੍ਰਹਿਣ ਕਰ ਲਈ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਸਤ ਕਰਕੇ ਮੰਨਣ ਰੂਪੀ ਜਿਨ੍ਹਾਂ ਨੇ ਆਸਰਾ ਤੱਕਿਆ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਉਹ ਜੀਵ ਬਾਰ-ਬਾਰ ਫਿਰ ਜਨਮਦੇ ਮਰਦੇ ਨਹੀਂ। ਨਾਨਕ ਰਾਮ ਨਾਮ ਜਪ ਗੁਰਮੁਖ। ਗਰੀਬ ਨਵਾਜ ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਨੇ, ਹੇ ਪ੍ਰਾਣਾ ਤਾਰੇ ਜੀਵ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਜਪਿਆ ਕਰੋ। ਨਾਨਕ ਰਾਮ ਨਾਮ ਜਪ ਗੁਰਮੁਖ, ਅਥਵਾ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ, ਧਨ ਸੁਹਾਗਣ ਸੱਚ ਸਹੀ। ਉਹਨਾਂ ਗੁਰਮੁਖਾ ਰੂਪ ਜੀਵ ਸਖੀਆਂ ਨੇ ਸਾਧ ਸੰਗਤ ਜੀ ਸੱਚੇ ਪ੍ਰਮਾਤਮਾ ਦੇ ਦਰ ਤੇ ਸੁਹਾਗਣਾ ਬਣਨਾ ਕੀਤਾ ਹੈ। ਵਾਹਿਗੁਰੂ ਦੇ ਪਤੀ ਪਰਮੇਸ਼ਰ ਦੇ ਸਰੂਪ ਦੀ ਵਰ ਦੀ ਪ੍ਰਾਪਤੀ ਕਰਕੇ ਸੁਹਾਗਵਤੀਆਂ ਬਣੀਆਂ ਹਨ, ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੇ ਮੁਖ ਦੁਆਰਾ ਪਰਮੇਸ਼ਰ ਦਾ ਨਾਮ ਜਪਿਆ ਹੈ। ਹਜ਼ੂਰ ਕਹਿੰਦੇ, ਧਨ ਸੁਹਾਗਣ ਸੱਚ ਸਹੀ। ਉਹ ਸਹੀ ਨੇਜੇ ਕਰਕੇ ਉਹਨਾਂ ਨੇ ਜਾਣਿਆ ਹੈ ਕਿ ਇੱਕ ਪਤੀ ਪਰਮਾਤਮਾ ਹੀ ਸਦੀਵ ਕਾਲ ਵਾਸਤੇ ਸੱਚਾ ਹੈ, ਅਟਲ ਹੈ, ਅਚਲ ਹੈ। ਐਸਾ ਪਰਮਾਤਮਾ ਦਾ ਸਰੂਪ ਹੈ। ਬਾਕੀ ਜਗਤ ਦੇ ਜਿੰਨੇ ਵੀ ਜੀਵ ਜਾਂ ਧਨ ਪਦਾਰਥ ਹਨ, ਇਹ ਸੰਸਾਰ ਦੇ ਅੰਦਰ ਆਉਣ ਤੇ ਜਾਣ ਦਾ ਚੱਲੋ ਚੱਲੀ ਦਾ ਮੇਲਾ ਹੈ। ਜਿਨ੍ਹਾਂ ਗੁਰਮੁਖਾਂ ਨੇ ਨਿਸ਼ਚੈ ਕਰਕੇ ਐਸਾ ਧਾਰਨ ਕੀਤਾ ਹੈ, ਹਜ਼ੂਰ ਕਹਿੰਦੇ ਉਹਨਾਂ ਨੇ ਪਤੀ ਪਰਮੇਸ਼ਰ ਵਾਹਿਗੁਰੂ ਜੀ ਦੇ ਵਾਰਿਸ ਰੂਪ ਨੂੰ ਪ੍ਰਾਪਤ ਕਰ ਲਿਆ ਹੈ। ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਆਵਣ ਜਾਣ ਨਹੀਂ ਮਨ ਨਿਹਚਲ, ਪੂਰੇ ਗੁਰ ਕੀ ਓਟ ਗਹੀ। ਨਾਨਕ ਰਾਮ ਨਾਮ ਜਪ ਗੁਰਮੁਖ, ਧਨ ਸੁਹਾਗਣ ਸੱਚ ਸਹੀ। ਵਾਹਿਗੁਰੂ ਜੀ ਕਾ ਖਾਲਸਾ,